ਰੇਡੀਓ ਸੈਟਸ ਜਿਹੜੇ ਤੁਸੀਂ ਰੇਡੀਓ ਸੁਣ ਰਹੇ ਹੋ ਸਾਈਡ ਬੈਂਡ ਵਾਲੇ ਸਾਡੇ ਜਿਹੜੇ ਸਟੇਸ਼ਨ ਹੈਗੇ ਆ ਸੈਨੋਜ਼ੇ ਬਰਕਲੇ ਟ੍ਰੇਸੀ ਸਟਾਕਟਨ ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 4 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਅਤੇ ਇਸ ਦੇ ਨਾਲ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਅਮਰਜੀਤ ਸਿੰਘ ਸਟਾਕਟਨ ਗੁਰਮੀਤ ਸਿੰਘ ਗਿੱਲ ਕਲੋਵਿਸ ਸਤਨਾਮ ਸਿੰਘ ਯੂਬਾ ਸਿਟੀ ਬੀਸਲਾ ਪਰਿਵਾਰ ਫਰੈਜ਼ਨੋ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਬਿੰਦਰ ਧਾਲੀਵਾਲ ਬੇਕਰਸਫੀਲਡ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਸੁਖਨਿੰਦਰ ਸਿੰਘ ਢਿੱਲੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜਾਂ 408 272 5200 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਤੂਫਾਨ ਹੈਗਾ ਆ ਡੋਰੀਅਨ ਉਸ ਨੇ ਬਹਾਮਾਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ। ਇੱਕ ਟਾਈਮ ਦੇ ਉੱਤੇ ਡੋਰੀਅਨ ਨੂੰ ਕੈਟਾਗਰੀ 5 ਜਿਹੜਾ ਦੱਸਿਆ ਗਿਆ ਸੀ ਜਦੋਂ ਉਸ ਨੇ ਬਹਾਮਾਸ ਵਾਲੇ ਏਰੀਏ ਦੇ ਵਿੱਚ ਹਿੱਟ ਕੀਤਾ ਸੀ। ਕੁਝ ਲੋਕਾਂ ਦੀਆਂ ਮੌਤਾਂ ਹੋਈਆਂ ਅਤੇ ਕਾਫੀ ਫੱਟੜ ਵੀ ਹੋਏ ਹੈਗੇ ਅਤੇ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਪ੍ਰੋਪਰਟੀ ਦਾ ਹੋਇਆ ਹੈਗਾ। ਹੁਣ ਇਹ ਹੌਲੀ ਹੌਲੀ ਮੂਵ US ਕੋਸਟ ਵੱਲ ਨੂੰ ਹੋ ਰਿਹਾ ਹੈਗਾ ਅਤੇ ਇਸ ਨੂੰ ਕੈਟਾਗਰੀ 2 ਜਿਹੜਾ ਦੱਸਿਆ ਗਿਆ ਆ ਅਤੇ ਫਲੋਰੀਡਾ ਅਤੇ ਜਾਰਜੀਆ ਜਿਹੜਾ ਆ ਇੱਥੇ ਹਿੱਟ ਕਰ ਸਕਦਾ ਹੈਗਾ। ਨਾਸਾ ਦੇ ਐਸਟਰੋਨੌਟ ਨਿਕ ਹੌਗ ਨੇ ਇੱਕ ਜਿਹੜੀ ਪਿਕਚਰ ਖਿੱਚੀ ਹੈਗੀ ਆ ਹਰੀਕੇਨ ਡੋਰੀਆ ਦੀ ਉਹਦੀ ਆਈ ਦੀ ਅਤੇ ਕਿਸ ਤਰ੍ਹਾਂ ਵੀ ਉਹ ਕਹਿੰਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਇਹ ਤਬਾਹੀ ਵਾਲਾ ਜਿਹੜਾ ਆ ਤੂਫਾਨ ਆ ਉਹ ਹੈਗਾ ਆ। ਜੀ ਬਿਲਕੁਲ। ਕਾਫੀ ਜ਼ਿਆਦਾ ਜਿਹੜੀ ਇਸ ਦੇ ਵਿੱਚ ਤੇਜ਼ ਹਵਾਵਾਂ ਭਾਰੀ ਮੀਂਹ ਜਿਹੜੀ ਵਰਖਾ ਆ ਉਹ ਉਸ ਦੇ ਵਿੱਚ ਦੇਖੀ ਜਾਵੇਗੀ ਅਤੇ ਇਸ ਦੇ ਨਾਲ ਜਿਹੜੇ ਏਅਰ ਫੋਰਸ ਦੇ ਇੱਕ ਵਿਸ਼ੇਸ਼ ਕੈਪਟਨ ਆ ਜਿਹੜੇ ਕਿ ਹਰੀਕੇਨਸ ਦੀ ਹੀ ਇੱਦਾਂ ਦੇਖਣ ਜਾਂਦੇ ਨੇ ਅਤੇ ਉਹ ਇਸ ਸਟੋਰਮ ਦੇ ਵਿੱਚੋਂ ਲੰਘ ਕੇ ਆਏ। ਉਹਨਾਂ ਨੇ ਕੁਛ ਕੁ ਜਿਹੜੀਆਂ ਵੀਡੀਓਜ਼ ਜਿਹੜੀਆਂ ਬਣਾਈਆਂ ਵੀ ਬਹੁਤ ਹੀ ਜ਼ਿਆਦਾ ਵਾਇਲੈਂਟ ਜਿਹੜਾ ਹਰੀਕੇਨ ਹੈਗਾ ਆ। ਚਾਹੇ ਕਹਿੰਦੇ ਵੀ ਕੈਟਾਗਰੀ 2 ਦਾ ਵੀ ਹਰੀਕੇਨ ਹੈਗਾ ਆ। ਫਲੋਰੀਡਾ ਤੋਂ ਤਾਂ ਜਿਹੜਾ ਇਸ ਦਾ ਜਿਹੜਾ ਬਚਾਅ ਆ ਉਹ ਕਿਤੇ ਨਾ ਕਿਤੇ ਹੋ ਗਿਆ ਪਰ ਜਿਹੜੇ ਨਾਲ ਹੋਰ ਸੂਬੇ ਹੈਗੇ ਜਿਹੜੇ ਈਸਟ ਵਾਲੇ ਤੱਟ ਦੇ ਉੱਤੇ ਹੈਗੇ ਨੇ ਈਸਟ ਕੋਸਟ ਦੇ ਉੱਤੇ ਹੈਗੇ ਉਹਨਾਂ ਦੇ ਉੱਤੇ ਫਿਰ ਵੀ ਤੇਜ਼ ਹਵਾਵਾਂ ਪਾਣੀ ਦੀ ਸਰਜ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਸੋ ਲੋਕਾਂ ਦੇ ਵਿੱਚ ਘਬਰਾਹਟ ਅਜੇ ਵੀ ਜਿਹੜੀ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਚੱਲ ਰਹੀ ਆ ਅਤੇ ਨਾਲ ਦੇ ਨਾਲ ਇਹ ਚੀਜ਼ ਜਿਹੜੀ ਹਰਜੋਤ ਸਿੰਘ ਦੀ ਦੇਖਣ ਵਾਲੀ ਰਹੇਗੀ ਕਿਉਂਕਿ ਕਈ ਥਾਵਾਂ ਦੇ ਉੱਤੇ ਇਵੈਕੂਏਸ਼ਨਸ ਜਿਹੜੀਆਂ ਉਹ ਕਰਨੀਆਂ ਪੈਂਦੀਆਂ। ਲੋਕ ਜ਼ਰੂਰ ਜਿਹੜੇ ਇਸ ਚੀਜ਼ ਦੇ ਵੱਲ ਧਿਆਨ ਦੇਣ ਅਤੇ ਆਪਾਂ ਪਹਿਲੋਂ ਵੀ ਕਹਿੰਦੇ ਆ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੀ ਜਿਹੜੇ ਖਾਸ ਕਰਕੇ ਟਰੱਕਰਸ ਵੀ ਉਸ ਪਾਸੇ ਈਸਟ ਕੋਸਟ ਵਾਲੇ ਪਾਸੇ ਨੂੰ ਜਾ ਰਹੇ ਆ ਇਸ ਦਾ ਜਿਹੜਾ ਜ਼ਰੂਰ ਆ ਧਿਆਨ ਰੱਖਣ ਵੀ ਤੁਸੀਂ ਕਿਹੜਾ ਪਾਸੇ ਨੂੰ ਜਿਹੜਾ ਜਾਣਾ ਆ ਵੀ ਜੇ ਉਹਨਾਂ ਦਿਨਾਂ ਦੇ ਵਿੱਚ ਉੱਥੇ ਵਾਕਿਆ ਹੀ ਜਿਹੜੇ ਹਾਲਾਤ ਆ ਉਹ ਮਾੜੇ ਨੇ ਤਾਂ ਤੁਸੀਂ ਕੁਛ ਦਿਨ ਘਰੇ ਬਹਿ ਕੇ ਆਰਾਮ ਵੀ ਜਿਹੜਾ ਆ ਉਹ ਤੁਸੀਂ ਕਰ ਸਕਦੇ ਹੋ ਜਾਂ ਜੇ ਕਿਤੇ ਹੋਰ ਉਸ ਤੋਂ ਪਹਿਲਾਂ ਰੁਕ ਸਕਦੇ ਹੋ ਤਾਂ ਰੁਕੋ। ਆਪਣੀ ਜਾਨ ਨੂੰ ਜਿਹੜਾ ਖਤਰੇ ਵਿੱਚ ਉਹ ਨਾ ਪਾਇਓ। ਕੋਈ ਵੀ ਸਮਾਨ ਜਿਹੜਾ ਤੁਹਾਡੀ ਜਾਨ ਤੇ ਨਾਲੋਂ ਜ਼ਿਆਦਾ ਕੀਮਤੀ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਚੀਜ਼ਾਂ ਨੂੰ ਜਿਹੜਾ ਜ਼ਰੂਰ ਸਾਰੇ ਜਾਣੇ ਧਿਆਨ ਰੱਖਣ। ਜੀ ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬਹਾਮਾਸ ਦੇ ਵਿੱਚ ਕਹਿੰਦੇ ਭਈ 60,000 ਤੋਂ ਵੱਧ ਲੋਕ ਜਿਹੜੇ ਆ ਪਾਣੀ ਅਤੇ ਫੂਡ ਤੋਂ ਬਿਨਾਂ ਇਸ ਵੇਲੇ ਹੈਗੇ ਆ। 7 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਅਤੇ ਇੱਕ ਬੰਦੇ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਦੇ ਸਾਹਮਣੇ ਜਿਹੜੀ ਆ ਵਾਈਫ ਆ ਉਹਦੇ ਵਿੱਚ ਡੁੱਬ ਕੇ ਜਿਹੜੀ ਮਰ ਗਈ। ਕਹਿੰਦਾ ਪਹਿਲਾਂ ਸਾਡੇ ਧੌਣ ਤੱਕ ਜਿਹੜਾ ਪਾਣੀ ਆਇਆ ਅਤੇ ਉਸ ਤੋਂ ਬਾਅਦ ਹਾਈਪੋਥਰਮੀਆ ਹੋ ਗਿਆ ਉਸਨੂੰ ਉਹ ਬਚਾ ਨਹੀਂ ਸਕਿਆ। ਕਹਿੰਦਾ ਵੀ ਮੇਰਾ ਸਾਰਾ ਕੁਛ ਘਰ ਬੋਟਸ ਵਾਈਫ ਸਾਰਾ ਕੁਛ ਜਿਹੜਾ ਚਲੇ ਗਿਆ। ਸੋ ਕਈ ਵਾਰ ਕੀ ਹੁੰਦਾ ਜਦੋਂ ਇਵੈਕੂਏਸ਼ਨ ਆਰਡਰ ਕੀਤੇ ਜਾਂਦੇ ਹੈਗੇ ਆ ਅਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਵੈਕੂਏਟ ਨਹੀਂ ਹੁੰਦੇ, ਉਹ ਉੱਥੋਂ ਜਾਂਦੇ ਨਹੀਂ ਹੈਗੇ। ਜਦੋਂ ਲੋਕਾਂ ਨੂੰ ਕਿਹਾ ਜਾਂਦਾ ਹੈਗਾ ਵੀ ਇੱਥੋਂ ਚਲੇ ਜਾਓ ਅਤੇ ਇਹ ਵੀ ਉੱਥੇ ਰਹੇ ਅਤੇ ਉਹਦੇ ਨਾਲ ਜਿਹੜਾ ਆ ਫਿਰ ਹੁਣ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਹੋਰ ਵੀ ਜਿਹੜੀਆਂ US ਦੇ ਵਿੱਚ ਜਿਹੜੀਆਂ ਸਟੇਟਸ ਹੈਗੀਆਂ ਜਿੱਧਰ ਨੂੰ ਇਹ ਹਰੀਕੇਨ ਆ ਰਿਹਾ ਹੈਗਾ ਫਲੋਰੀਡਾ ਵੱਲ ਨੂੰ ਕੈਰੋਲੀਨਾ ਵੱਲ ਨੂੰ ਅਤੇ ਉੱਥੇ ਵੀ ਕਾਫੀ ਜ਼ਿਆਦਾ ਜਿਹੜੀ ਇਵੈਕੂਏਸ਼ਨ ਆ। ਕਹਿੰਦੇ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ ਕਹਿੰਦੇ 1 ਮਿਲੀਅਨ ਤੱਕ ਲੋਕਾਂ ਨੂੰ ਇਵੈਕੂਏਟ ਹੋਣ ਨੂੰ ਕਿਹਾ ਗਿਆ ਹੈ। ਜੀ
ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸੈਨ ਫਰਾਂਸਿਸਕੋ ਦੇ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ ਅੱਜ ਇੱਕ ਬੜਾ ਹੀ ਸਖਤ ਸਟੈਂਡ ਜਿਹੜਾ NRA ਦੇ ਖਿਲਾਫ ਉਹ ਲੈ ਲਿਆ ਆ। ਉਹਨਾਂ ਨੇ ਇੱਕ ਰੈਜ਼ੋਲੂਸ਼ਨ ਆਪਣੇ ਬੋਰਡ ਆਫ ਸੁਪਰਵਾਈਜ਼ਰਸ ਨੇ ਉੱਥੇ ਪਾਸ ਕਰ ਦਿੱਤਾ, ਜਿਸ ਦੇ ਪਾਸ ਹੋਣ ਤੋਂ ਬਾਅਦ 'ਚ ਜਿਹੜੀ NRA ਨੈਸ਼ਨਲ ਰਾਈਫਲ ਐਸੋਸੀਏਸ਼ਨ ਆ ਉਸ ਨੂੰ ਸੈਨ ਫਰਾਂਸਿਸਕੋ ਬੋਰਡ ਆਫ ਸੁਪਰਵਾਈਜ਼ਰਸ ਦੇ ਦੁਆਰਾ ਡੋਮੈਸਟਿਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਉਹ ਘੋਸ਼ਿਤ ਕਰ ਦਿੱਤੀ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਆ ਵੀ ਜਿਹੜੇ ਅਸੀਂ ਬਾਕੀ ਹੋਰ ਸਿਟੀਜ਼ ਨੂੰ ਵੀ ਆਖਦੇ ਆ ਵੀ NRA ਨੂੰ ਇਸ ਤਰੀਕੇ ਦੇ ਨਾਲ ਜਿਹੜੀ ਡੋਮੈਸਟਿਕ ਟੈਰਰਿਸਟ ਆਰਗੇਨਾਈਜੇਸ਼ਨ ਆ ਉਹ ਜਿਹੜਾ ਆ ਉਹ ਤੁਸੀਂ ਆਖੋ। ਤੇ ਨਾਲ ਹੀ ਉਹਨਾਂ ਨੇ ਸਟੇਟਸ ਨੂੰ ਤੇ ਫੈਡਰਲ ਗਵਰਨਮੈਂਟ ਨੂੰ ਵੀ ਆਖਿਆ ਆ ਚਲੋ ਉਹ ਚੀਜ਼ ਤਾਂ ਜਿਹੜੀ ਕਦੀ ਵੀ ਸ਼ਾਇਦ ਨਾ ਹੋਵੇ ਵੀ ਇਹਨੂੰ ਬਾਕੀ ਜਿਹੜੇ ਸੂਬੇ ਇਸ ਤਰੀਕੇ ਦੇ ਨਾਲ ਆਖਣ ਜਾਂ ਫੈਡਰਲ ਲੈਵਲ ਦੇ ਉੱਤੇ, ਪਰ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਜਿਹੜੀ NRA ਦਾ ਦਬਾਅ ਹੈਗਾ ਆ ਉਹ ਆਪਾਂ ਦੇਖਦੇ ਹਾਂ ਵੀ ਬਾਕੀ ਥਾਵਾਂ ਦੇ ਉੱਤੇ ਤਾਂ ਬਹੁਤ ਆ, ਪਰ ਕਿਉਂਕਿ ਸੈਨ ਫਰਾਂਸਿਸਕੋ ਕਾਫੀ ਜਿਹੜਾ ਲੈਫਟ ਲੀਨਿੰਗ ਆ, ਟੋਟਲੀ ਲਿਬਰਲ ਸਿਟੀਜ਼ ਦੇ ਵਿੱਚੋਂ ਆਉਂਦਾ ਆ, ਉੱਥੋਂ ਦੇ ਜਿਹੜੇ ਸੁਪਰਵਾਈਜ਼ਰਸ ਆ ਹੁਣ ਉਹਨਾਂ ਨੇ ਜਿਹੜੀ NRA ਆ ਉਸ ਨੂੰ ਡੋਮੈਸਟਿਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਉਹ ਘੋਸ਼ਿਤ ਕਰ ਦਿੱਤਾ ਆ। ਡਿਸਟ੍ਰਿਕਟ 2 ਦੀ ਸੁਪਰਵਾਈਜ਼ਰ ਕੈਥਰੀਨ ਸਟੈਫਾਨੀ ਉਸ ਨੇ ਜਿਹੜਾ ਆ ਇਹ ਪ੍ਰਸਤਾਵ ਰੈਜ਼ੋਲੂਸ਼ਨ ਜਿਹੜਾ ਉਹ ਲਿਆਂਦਾ, ਜਿਸ ਦੇ ਵਿੱਚ ਉਹਨਾਂ ਨੇ NRA ਨੂੰ ਜਿਹੜੀ ਅੱਤਵਾਦੀ ਜਥੇਬੰਦੀ ਦੇ ਹਿਸਾਬ ਦੇ ਨਾਲ ਘੋਸ਼ਿਤ ਕਰ ਦਿੱਤਾ। ਕਹਿੰਦੀ ਵੀ NRA ਆਪਣਾ ਪ੍ਰੋਪੇਗੈਂਡਾ ਜਿਹੜਾ ਸਪਰੈਡ ਕਰਦੀ ਆ, ਮਿਸ ਇਨਫੋਰਮ ਕਰਦੀ, ਲੋਕਾਂ ਨੂੰ ਗਲਤ ਜਾਣਕਾਰੀ ਦਿੰਦੀ ਆ, ਤੇ ਉਹਨਾਂ ਦਾ ਇਹੀ ਮੰਤਵ ਹੈਗਾ ਆ ਵੀ ਉਹ ਲੋਕਾਂ ਨੂੰ, ਪਬਲਿਕ ਨੂੰ ਜਿਹੜਾ ਆ ਉਹ ਆਪਣੇ ਝਾਂਸੇ ਦੇ ਵਿੱਚ ਜਿਹੜਾ ਉਹ ਲੈ ਕੇ ਰੱਖਦੀ ਆ, ਤੇ ਗਨ ਵਾਇਲੈਂਸ ਦੇ ਡੇਂਜਰਸ ਦੇ ਬਾਰੇ ਉਹ ਗਲਤ ਜਿਹੜੀ ਜਾਣਕਾਰੀ ਆ ਲੋਕਾਂ 'ਚ ਫੈਲਾਉਂਦੀ ਆ। ਤੇ ਨਾਲ ਹੀ ਉਹਨਾਂ ਨੇ ਇਸ ਦੇ ਵਿੱਚ ਇਹ ਵੀ ਕਿਹਾ ਵੀ ਇਹ ਜਿਹੜੀ ਆਪਣੇ ਜਿਹੜੀ ਕਹਿ ਲਓ ਵੀ ਮਿਸ਼ਨ ਨੂੰ ਅਕੰਪਲਿਸ਼ ਕਰਨ ਦੇ ਲਈ ਵਾਇਲੈਂਸ ਤੱਕ ਜਿਹੜੀ ਆ ਉਹ ਪ੍ਰਮੋਟ ਕਰਦੀ ਆ। ਇਸੇ ਚੀਜ਼ ਦੇ ਚੱਲਦਿਆਂ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਰੈਜ਼ੋਲੂਸ਼ਨ ਜਿਹੜਾ ਉਹ ਲੈ ਕੇ ਆਂਦਾ। ਇਸ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਓਬਵੀਅਸਲੀ ਹੁਣ ਜਿਹੜੇ NRA ਦੇ ਜਿਹੜੇ ਹਮਾਇਤੀ ਹੋਣਗੇ ਉਹ ਤਾਂ ਖਾਸੇ ਜਿਹੜੇ ਇਸ ਨੂੰ ਲੈ ਕੇ ਨਿਰਾਸ਼ ਜਿਹੜੇ ਹੋਏ ਹੋਣਗੇ, ਵਿਰੋਧ ਵੀ ਇਸ ਚੀਜ਼ ਦਾ ਜਿਹੜਾ ਹੋਊਗਾ। ਤੇ ਇਹ ਵੀ ਹੋ ਸਕਦਾ ਵੀ ਬਹੁਤ ਸਾਰੇ ਜਿਹੜੇ ਅਜਿਹੀਆਂ ਸਿਟੀਜ਼ ਜਾਂ ਅਜਿਹੇ ਸੂਬੇ ਹੈਗੇ ਆ ਜਿੱਥੇ NRA ਦਾ ਇਨਫਲੂਐਂਸ ਜ਼ਿਆਦਾ ਆ ਜਾਂ ਉੱਥੇ ਇਸ ਨੂੰ ਜਿਹੜਾ ਉਹ ਗੁੱਡ ਮੰਨਦੇ ਆ, ਉਹ ਇਹਨਾਂ ਦੇ ਹੱਕ ਵਾਲੇ ਰੈਜ਼ੋਲੂਸ਼ਨ ਜਿਹੜੇ ਆ ਉੱਥੇ ਉਹ ਪਾ ਦੇਣ। ਸੋ ਕਹਿੰਦੇ ਵੀ ਅਸੀਂ ਰੀਸੈਸ ਦੇ ਉੱਤੇ ਸੀਗੇ, ਇਸ ਲਈ ਇਸ ਤੋਂ ਪਹਿਲਾਂ ਜਿਹੜਾ ਅਸੀਂ ਰੈਜ਼ੋਲੂਸ਼ਨ ਨਹੀਂ ਲਿਆਂਦਾ, ਰੈਜ਼ੋਲੂਸ਼ਨ ਲਿਆਉਣ ਤੋਂ ਬਾਅਦ ਰੀਸੈਸ 'ਤੇ ਚਲੇ ਗਏ। ਤੇ ਕਹਿੰਦੇ ਡਿਊਰਿੰਗ ਰੀਸੈਸ ਹੀ ਜਿਹੜੀਆਂ ਕਿੰਨੀਆਂ ਹੋਰ ਮਾਸ ਸ਼ੂਟਿੰਗ ਜਿਹੜੀਆਂ ਹੋਈਆਂ, ਤੇ ਅਸੀਂ ਇਸ ਦੇ ਖਿਲਾਫ ਜਿਹੜਾ ਹੁਣ ਇਹ ਬੜਾ ਹੀ ਸਖਤ ਜਿਹੜਾ ਸਟੈਂਡ ਆ ਇਹਨਾਂ ਨੇ ਇਹ ਲਿਆ ਹੈ। ਗਿਲਰੋਏ ਗਾਰਲਿਕ ਫੈਸਟੀਵਲ ਜਿਹੜੀ 28 ਜੁਲਾਈ ਨੂੰ ਇੱਥੇ ਗੋਲੀਬਾਰੀ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਸਟੈਫਾਨੀ ਨੇ ਜਿਹੜਾ ਡੈਕਲੇਰੇਸ਼ਨ ਰੈਜ਼ੋਲੂਸ਼ਨ ਜਿਹੜਾ ਆ ਇਹ ਉੱਥੇ ਬੋਰਡ ਆਫ ਸੁਪਰਵਾਈਜ਼ਰ ਦੇ ਵਿੱਚ ਲਿਆਂਦਾ ਸੀ, ਜਿਸ ਨੂੰ ਅੱਜ ਉਹਨਾਂ ਨੇ ਉੱਥੇ ਪਾਸ ਕਰ ਦਿੱਤਾ ਆ। ਤੇ ਬਿਲਕੁਲ ਜਿਹੜੇ NRA ਆ ਉਹਨਾਂ ਨੇ ਤਾਂ ਜਿਹੜਾ ਇਹ ਕਿਹਾ ਹੀ ਆ ਵੀ ਇਹ ਲੁਡਿਕਰਸ ਕਹਿੰਦੇ ਆ, ਇਹ ਸਟੰਟ ਉਹ ਹੈਗਾ ਆ ਵੀ ਇਹਦੇ ਵਿੱਚ ਹੋਰ ਕੁਛ ਨਹੀਂ, ਸਿਰਫ ਇੱਕ ਪੋਲੀਟੀਕਲ ਸਟੰਟਬਾਜੀ ਕਹਿੰਦੇ ਆ NRA ਵਾਲੇ ਕਹਿੰਦੇ ਆ ਵੀ ਸੈਨ ਫਰਾਂਸਿਸਕੋ ਵਾਲੇ ਕਰ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਹਾਂਗਕਾਂਗ ਤੋਂ ਆ ਰਹੀ। ਹਾਂਗਕਾਂਗ 'ਚ ਬਹੁਤ ਲੰਮੇ ਸਮੇਂ ਤੋਂ 14 ਹਫ਼ਤਿਆਂ ਤੋਂ ਜਿਹੜੇ ਆ ਮੁਜ਼ਾਹਰੇ ਉੱਥੇ ਹੋ ਰਹੇ ਸੀ, ਤੇ ਅੱਜ ਹਾਂਗਕਾਂਗ ਦੀ ਜਿਹੜੀ ਚੀਫ ਐਗਜ਼ੀਕਿਊਟਿਵ ਹੈਗੀ ਆ ਕੈਰੀ ਲੈਮ, ਉਸ ਨੇ ਆਫੀਸ਼ੀਅਲੀ ਕਹਿ ਦਿੱਤਾ ਆ ਵੀ ਜਿਹੜਾ ਐਕਸਟ੍ਰੈਡੀਸ਼ਨ ਬਿੱਲ ਹੈਗਾ ਵਿਦ ਚਾਈਨਾ ਉਹ ਉਸ ਨੂੰ ਵਿਦਡਰਾ ਕਰਨ ਜਾ ਰਹੀ ਆ, ਉਸ ਨੂੰ ਵਾਪਸ ਲੈਣ ਜਾ ਰਹੀ ਹੈਗੀ ਆ। ਸੋ ਉਹ ਕਹਿੰਦੀ ਆ ਵੀ ਜਿਹੜਾ ਹਾਂਗਕਾਂਗ ਆ ਇੱਕ ਤਰ੍ਹਾਂ ਨਾਲ ਅਨਫੈਮਲੀਅਰ ਪਲੇਸ ਜਿਹੜਾ ਬਣਿਆ ਹੋਇਆ ਆ, ਮੁਜ਼ਾਹਰਾਕਾਰੀਏ ਅਤੇ ਜਿਹੜੇ ਪੁਲਿਸ ਵਾਲੇ ਆ ਆਪਸ ਦੇ ਵਿੱਚ ਜਿਹੜੀ ਕਈ ਜਗ੍ਹਾ ਫਾਈਟ ਚੱਲ ਰਹੀ ਹੈਗੀ ਆ। ਇਹ ਦੱਸਦੀ ਜਾਈਏ ਜਿਹੜਾ ਹਾਂਗਕਾਂਗ ਦੇ ਵਿੱਚ ਇਹ ਐਕਸਟ੍ਰੈਡੀਸ਼ਨ ਦਾ ਬਿੱਲ ਸੀਗਾ, ਇਹਦੇ ਮੁਤਾਬਕ ਜੇ ਕਿਸੇ ਨੂੰ ਵੀ ਕੋਈ ਕ੍ਰਾਈਮ ਕਰਦਾ ਤੇ ਉਹਨੂੰ ਜਿਹੜਾ ਆ ਉਹਦੀ ਜਿਹੜੀ ਹੀਅਰਿੰਗ ਜਾਂ ਸਾਰਾ ਕੋਰਟ ਆ ਉਹ ਚਾਈਨਾ ਦੇ ਵਿੱਚ ਜਾ ਕੇ ਹੋਣੀ ਸੀ। ਇਸ ਕਰਕੇ ਲੋਕ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਸੀ। ਯਸ਼ੂਆ ਬੋਂਗ ਜਿਹੜਾ ਇੱਕ ਬਹੁਤ ਹੀ ਮਸ਼ਹੂਰ ਹਾਂਗਕਾਂਗ ਦਾ ਪ੍ਰੋ ਡੈਮੋਕ੍ਰੇਸੀ ਦਾ ਜਿਹੜਾ ਐਕਟਿਵਿਸਟ ਸੀਗਾ, ਉਸ ਨੇ ਇਹ ਕਿਹਾ ਵੀ ਇਹ ਗਵਰਨਮੈਂਟ ਨੇ ਬਹੁਤ ਲੇਟ ਕੀਤਾ ਆ, ਟੂ ਲਿਟਲ ਅਤੇ ਟੂ ਲੇਟ। ਇਹਦੇ ਨਾਲ ਕਹਿੰਦੇ ਆ ਵੀ 14 ਹਫ਼ਤਿਆਂ ਦੇ ਵਿੱਚ ਜਿੰਨੇ ਵੀ ਮੁਜ਼ਾਹਰੇ ਹੋਏ 7 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ, 1200 ਦੇ ਕਰੀਬ ਜਿਹੜੇ ਮੁਜ਼ਾਹਰਾਕਾਰੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ, ਅਤੇ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਮਿਸਟਰੀਟ ਕੀਤਾ ਹੈਗਾ। ਜੀ ਬਿਲਕੁਲ, ਇਹ ਕਹਿੰਦੇ ਵੀ ਇਸ ਨੇ ਰਿਕਾਰਡਡ ਹੀ ਜਿਹੜਾ ਆਪਣਾ ਕੈਰੀ ਲੈਮ ਹੈਗੀ ਹੈ, ਇਸ ਨੇ ਰਿਕਾਰਡਡ ਆਪਣਾ ਜਿਹੜਾ ਭਾਸ਼ਣ ਆ ਉਹ ਲੋਕਾਂ ਤੱਕ ਪਹੁੰਚਾਇਆ। ਤੇ ਹੁਣ ਦੇਖੋ ਕਿੰਨੇ ਹਫ਼ਤਿਆਂ ਦੀ ਜੱਦੋ ਜਹਿਦ ਤੋਂ ਬਾਅਦ ਦੇ ਵਿੱਚ
ਲੋਕਾਂ ਦਾ ਸਿਰੜ ਹੀ ਸੀਗਾ ਜਿਹੜਾ ਹਰਜੋਤ ਸਿੰਘ ਜੀ ਉੱਥੇ ਲਗਾਤਾਰ ਵਿਰੋਧ ਕਰ ਕਰਕੇ ਉਹਨਾਂ ਨੇ ਜਿਹੜਾ ਇਹ ਹਵਾਲਗਿਰੀ ਵਾਲਾ ਜਿਹੜਾ ਰੈਜ਼ੋਲੂਸ਼ਨ ਸੀ ਉੱਥੇ ਜਿਹੜਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਾਨੂੰਨ ਵੀ ਉਸ ਨੂੰ ਵਾਪਸ ਲੈਣ ਦੇ ਲਈ ਉਹਨਾਂ ਨੇ ਜਿਹੜਾ ਮਜਬੂਰ ਕਰ ਦਿੱਤਾ ਆ। ਆਪਾਂ ਕੱਲ੍ਹ ਪਰਸੋਂ ਵੀ ਦੱਸਿਆ ਸੀ ਵੀ ਕਿੱਦਾਂ ਪਹਿਲੇ ਦਿਨ ਜਿਹੜਾ ਫਸਟ ਡੇ ਆਫ ਸਕੂਲ ਜਿਹੜਾ ਉੱਥੇ ਸ਼ੁਰੂ ਸੀਗਾ, ਪਰ ਬਹੁਤ ਸਾਰੇ ਲੋਕਾਂ ਨੇ ਜਿਹੜਾ ਫਸਟ ਡੇ ਆਫ ਸਕੂਲ ਖਾਸ ਕਰਕੇ ਵਿਦਿਆਰਥੀਆਂ ਨੇ ਜਿਹੜਾ ਉਹ ਮਿਸ ਕੀਤਾ ਤਾਂ ਜੋ ਉਹ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਸਕਣ। ਬੀਤੇ ਦਿਨਾਂ ਦੇ ਵਿੱਚ ਤਸਵੀਰਾਂ ਬਹੁਤ ਸਾਰੀਆਂ ਜਿਹੜੀਆਂ ਵਾਇਰਲ ਜਿਹੜੀਆਂ ਹੋਈਆਂ ਜਿਸ ਦੇ ਵਿੱਚ ਲੋਕ ਆਪਣੇ ਫਾਈਨਲ ਐਗਜ਼ਾਮਸ ਜਿਹੜੇ ਹੁੰਦੇ ਵਿਦਿਆਰਥੀ ਖਾਸ ਕਰਕੇ ਆ ਵੀ ਉਹ ਉਸ ਦੇ ਲਈ ਪੜ੍ਹਾਈ ਪ੍ਰੋਟੈਸਟ ਦੇ ਦੌਰਾਨ ਜਿਹੜੀ ਆ ਉਹ ਕਰ ਰਹੇ ਸੀ, ਨਾਲ ਕਿਤਾਬਾਂ ਲਿਆ ਕੇ ਉਹ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੇ ਨਵੇਕਲੇ ਤੋਂ ਨਵੇਕਲੇ ਜਿਹੜੇ ਢੰਗ ਆ ਪ੍ਰੋਟੈਸਟ ਕਰਨ ਦੇ ਉਸ ਦੇ ਵਿੱਚ ਉਹਨਾਂ ਨੇ ਇਜਾਦ ਕੀਤੇ। ਕਈ ਅਮਰੀਕਾ ਦਾ ਝੰਡਾ ਲੈ ਕੇ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਸੀ, ਕਈਆਂ ਨੇ ਜਿਹੜੀਆਂ ਲੇਜ਼ਰ ਹੁੰਦੀਆਂ ਲਾਈਟਾਂ ਉਹ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਮਾਰ ਕੇ ਉਹਨਾਂ ਨੂੰ ਉੱਥੋਂ ਭਜਾਉਣ ਦੀ ਜਾਂ ਉਹਨਾਂ ਨੂੰ ਪਰੇ ਰੱਖਣ ਦੀ ਜਿਹੜੀ ਉਸ ਦੇ ਜ਼ਰੀਏ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਸੀਗੀਆਂ। ਅਤੇ ਇਹਨਾਂ ਦੇ ਨਾਲ ਕੋਈ ਬਹੁਤੇ ਜ਼ਿਆਦਾ ਲੋਕ ਜਿਹੜੇ ਖੜ੍ਹੇ ਨਹੀਂ ਆ, ਜਿਹੜੇ ਵੀ ਜਿੱਦਾਂ ਅਮਰੀਕਾ ਦੇ ਇੱਕ ਜਿਹੜਾ ਉੱਥੇ ਸੀਗੇ ਜਿਹੜੇ ਹੁੰਦੇ ਆ ਅੰਬੈਸੀ ਉਹਨਾਂ ਦਾ ਬੰਦਾ ਇੱਕ ਉੱਥੇ ਮਿਲਿਆ ਸੀ ਅਤੇ ਚਾਈਨਾ ਵਾਲਿਆਂ ਨੇ ਝੱਟ ਦੇਣੀ ਜਿਹੜੀ ਆ ਉਹਨਾਂ ਉਸ ਦੀ ਅਤੇ ਉਹਦੇ ਪਰਿਵਾਰ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਸਾਰਿਆਂ ਦੇ ਵਿੱਚ ਜਿਹੜੀ ਉਹ ਸ਼ੇਅਰ ਆ ਉਹ ਕਰ ਦਿੱਤੀ ਆ। ਅਤੇ ਚਾਈਨਾ ਕਾਫੀ ਜਿਹੜਾ ਸਖਤ ਸਟੈਂਡ ਇਸ ਦੇ ਉੱਤੇ ਜਿਹੜਾ ਲਈ ਜਾ ਰਿਹਾ ਸੀਗਾ, ਪਰ ਇਸ ਦੇ ਬਾਵਜੂਦ ਜਿਹੜੇ ਉੱਥੋਂ ਦੇ ਲੋਕਾਂ ਨੇ ਲਗਾਤਾਰ ਵਿਰੋਧ ਕਰਕੇ ਇਸ ਕਾਨੂੰਨ ਨੂੰ ਜਿਹੜਾ ਆ ਉਹ ਹੁਣ ਇੱਕ ਹਿਸਾਬ ਦੇ ਨਾਲ ਟੇਬਲ ਕਰਾ ਦਿੱਤਾ ਹੈ, ਰੱਦ ਜਿਹੜਾ ਇੱਕ ਹਿਸਾਬ ਨਾਲ ਕਰਵਾਉਣ ਦੇ ਵਿੱਚ ਲਾਗੂ ਨਾ ਹੋਣ ਦੇ ਵਿੱਚ ਜਿਹੜਾ ਕਾਮਯਾਬ ਰਹੇ ਨੇ। ਪਰ ਕਹਿੰਦੇ ਕਈ ਜਿਹੜੇ ਪ੍ਰੋਟੈਸਟਰ ਉਹ ਕਹਿ ਰਹੇ ਸੀਗੇ ਵੀ ਅਸੀਂ ਆਪਣੀ ਇਸ ਜੱਦੋਜਹਿਦ ਨੂੰ ਜਾਰੀ ਰੱਖਣਾ ਜਿੰਨੀ ਦੇਰ ਤੱਕ ਸਾਨੂੰ ਪੂਰਨ ਤੌਰ ਦੇ ਉੱਤੇ ਜਿਹੜੀ ਡੈਮੋਕ੍ਰੇਸੀ ਆ ਉਹ ਨਹੀਂ ਮਿਲ ਜਾਂਦੀ। ਸੋ ਬਿਲਕੁਲ ਉਹ ਕਹਿੰਦੇ ਵੀ ਅਸੀਂ ਜਿਹੜੇ ਆਪਣੇ ਮੁਜ਼ਾਹਰੇ ਆ ਉਹਨਾਂ ਨੂੰ ਚਾਲੂ ਰੱਖਾਂਗੇ ਕਿਉਂਕਿ ਸਾਡੀਆਂ 5 ਮੰਗਾਂ ਸੀਗੀਆਂ। ਪਹਿਲੀ ਮੰਗ ਉਹਨਾਂ ਦੀ ਸੀਗੀ ਵੀ ਜਿਹੜਾ ਐਕਸਟ੍ਰੈਡੀਸ਼ਨ ਬਿੱਲ ਦਾ ਵਿਡਰੋਲ, ਅਤੇ ਦੂਜੀ ਸੀਗੀ ਵੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਜਿਹੜਾ ਪੁਲਿਸ ਨੇ ਕਿੱਦਾਂ ਦਾ ਜਿਹੜਾ ਰਿਸਪੌਂਸ ਕੀਤਾ ਮੁਜ਼ਾਹਰਾਕਾਰੀਆਂ ਦੇ ਉੱਤੇ, ਅਤੇ ਜਿੰਨੇ ਵੀ ਕਹਿੰਦੇ ਤੀਜੀ ਸੀਗੀ ਜਿੰਨੇ ਵੀ ਲੋਕ ਅਰੈਸਟ ਕੀਤੇ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਐਮਨਿਸਟੀ ਦਿੱਤੀ ਜਾਵੇ, ਅਤੇ ਚੌਥਾ ਸੀਗਾ ਵੀ ਸਿੱਧੀਆਂ ਇਲੈਕਸ਼ਨਾਂ ਹੋਣ ਜਿੰਨੇ ਵੀ ਉੱਥੇ ਦੇ ਲਾ ਮੇਕਰ ਆ ਅਤੇ ਜਿਹੜਾ ਚੀਫ ਐਗਜ਼ੀਕਿਊਟਿਵ ਹੈਗਾ, ਅਤੇ ਪੰਜਵਾਂ ਸੀਗਾ ਜਿਹੜੇ ਜੂਨ 12 ਦੇ ਵਿੱਚ ਜਿਹੜੇ ਲੋਕਾਂ ਨੇ ਮੁਜ਼ਾਹਰੇ ਕੀਤੇ ਸੀ ਉਹਨਾਂ ਨੂੰ ਰਾਇਟਰਸ ਨਾ ਕਿਹਾ ਜਾਵੇ ਵੀ ਉਹ ਜੀ ਇੱਕ ਤਰ੍ਹਾਂ ਨਾਲ ਦੰਗੇ ਕਰ ਰਹੇ ਸੀ। ਸੋ ਇਹ 5 ਮੰਗਾਂ ਜਿਹੜੀਆਂ ਸੀਗੀਆਂ ਅਤੇ ਹਜੇ ਇੱਕ ਮੰਗ ਜਿਹੜੀ ਉਸ ਨੇ ਮੰਗੀ ਹੈਗੀ ਆ, ਪਰ ਇੱਕ ਟਾਈਮ ਦੇ ਉੱਤੇ 1 ਲੱਖ ਬੰਦਾ ਵੀ ਜਿਹੜਾ ਹਾਂਗਕਾਂਗ ਦੇ ਵਿੱਚ ਇਕੱਠਾ ਪ੍ਰੋਟੈਸਟ ਕਰ ਰਿਹਾ ਸੀ। ਪੂਰਾ ਉਹਨੀ ਜਿਹੜਾ ਏਅਰਪੋਰਟ ਆ ਉਹ ਕਈ ਦਿਨ ਜਿਹੜਾ ਆ ਉੱਥੇ ਦਾ ਜਾਮ ਰੱਖਿਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ ਜਿਹੜੀ ਇੰਗਲੈਂਡ ਤੋਂ ਆ ਰਹੀ ਆ, ਉੱਥੇ ਦੇ ਵੀ ਹਾਲਾਤ ਜਿਹੜੇ ਮਾੜੇ ਨੇ। ਕੱਲ੍ਹ ਕਹਿੰਦੇ ਬੋਰਿਸ ਜੌਨਸਨ ਜਿਹੜੇ ਨਵੇਂ ਬਣੇ ਉੱਥੋਂ ਦੇ ਪ੍ਰਧਾਨ ਮੰਤਰੀ, ਉਹਨਾਂ ਨੂੰ ਵੱਡਾ ਝਟਕਾ ਜਿਹੜਾ ਪਾਰਲੀਮੈਂਟ ਦੇ ਵਿੱਚ ਲੱਗਾ ਜਦ ਉਹਨਾਂ ਦੇ ਹੀ ਪਾਰਟੀ ਦੇ ਕਈ ਮੈਂਬਰ ਜਿਹੜੇ ਵਿਰੋਧੀ ਧਿਰ ਦੇ ਨਾਲ ਜਾ ਕੇ ਉੱਧਰ ਖੜ੍ਹ ਗਏ ਅਤੇ ਉਹਨਾਂ ਦਾ ਜਿਹੜਾ ਇੱਕ ਪ੍ਰਸਤਾਵ ਸੀਗਾ ਉਹ ਉੱਥੇ ਫੇਲ ਹੋ ਗਿਆ। ਅਤੇ ਅੱਜ ਵੀ ਕਹਿੰਦੇ ਆ ਹਰਜੋਤ ਸਿੰਘ ਜੀ ਵੀ ਉੱਥੇ ਇੱਕ ਨਵਾਂ ਪ੍ਰਸਤਾਵ ਜਿਹੜਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹਦੇ ਵਿੱਚ ਬੋਰਿਸ ਜੌਨਸਨ ਕਹਿ ਰਿਹਾ ਵੀ ਨਵੀਆਂ ਜਨਰਲ ਇਲੈਕਸ਼ਨ ਜਿਹੜੀਆਂ ਸਨੈਪ ਇਲੈਕਸ਼ਨ ਜਿਹੜੀਆਂ ਉੱਥੇ ਹੋਣ 15 ਅਕਤੂਬਰ ਨੂੰ, 31 ਅਕਤੂਬਰ ਨੂੰ ਜਿਹੜਾ ਬ੍ਰੈਕਸਿਟ ਹੋਣਾ ਆ। ਇਸ ਬ੍ਰੈਕਸਿਟ ਕਰਾਉਣ ਦੇ ਮਾਮਲੇ ਦੇ ਵਿੱਚ ਕਈ ਵਾਰੀ ਹਰਜੋਤ ਸਿੰਘ ਜੀ ਜਿਹੜੀਆਂ ਹੁਣ ਇਲੈਕਸ਼ਨਸ ਆ ਉੱਥੇ ਪਿਛਲੇ ਕੁਛ ਸਮੇਂ ਦੇ ਵਿੱਚ ਪਿਛਲੇ 4-5 ਸਾਲਾਂ ਦੇ ਵਿੱਚ ਜਿਹੜੀਆਂ ਤੀਜੀ ਚੌਥੀ ਜਿਹੜੀ ਇਲੈਕਸ਼ਨ ਜਿਹੜੀ ਉੱਥੇ ਹੋਣ ਜਾਣ ਦੇ ਜਿਹੜੇ ਆਸਾਰ ਬਣੇ ਪਏ ਆ, ਪਰ 2/3 ਜਿਹੜੀ ਬਹੁਮਤ ਉਹਨਾਂ ਨੂੰ MPs ਦੀ ਜਿਹੜੀ ਇਸ ਦੇ ਵਿੱਚ ਚਾਹੀਦੀ ਆ ਜੇ ਇਲੈਕਸ਼ਨਸ ਉਹਨਾਂ ਨੇ ਉੱਥੇ ਕਰਵਾਉਣੀਆਂ ਆ। ਹਾਲ ਦੀ ਘੜੀ ਜਿਹੜੀ ਕਹਿੰਦੇ ਉਸ ਦੀ ਉਮੀਦ ਘੱਟ ਹੈਗੀ ਆ। ਜਰਮੀ ਕੋਰਬਾਈਨ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਜਿਹੜਾ ਇਸ ਦਾ ਅਸਤੀਫਾ ਵੀ ਮੰਗਿਆ ਆ ਅਤੇ ਉਹਨਾਂ ਨੇ ਇਹੀ ਕਿਹਾ ਆ ਵੀ ਬ੍ਰੈਕਸਿਟ ਜਿਹੜਾ ਆ ਉਹ ਕਤਈ ਵੀ ਨਹੀਂ ਹੋਣਾ ਚਾਹੀਦਾ, ਜੇ ਹੋਣਾ ਆ ਤਾਂ ਕਿਸੇ ਡੀਲ ਦੇ ਨਾਲ ਹੋਣਾ ਚਾਹੀਦਾ ਆ। ਨੋ ਡੀਲ ਬ੍ਰੈਕਸਿਟ ਜਿਹੜਾ ਆ ਉਹ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਮਨਜ਼ੂਰ ਨਹੀਂ ਆ। ਡੀਲ ਦੇ ਵਿੱਚ ਕੀ ਹੋਣਾ ਆ, ਇਮੀਗ੍ਰੇਸ਼ਨ ਦਾ ਮਸਲਾ ਹੋਣਾ ਆ, ਜਿਹੜਾ ਅਰਥ ਸ਼ਾਸਤਰ ਜਿਹੜਾ ਹੋਣਾ ਆ, ਆਰਥਿਕਤਾ ਹੋਣੀ ਆ, ਕੀ ਇਕੋਨਮੀ ਦੇ ਵਿੱਚ ਕਿੱਦਾਂ ਬਾਕੀ ਮੁਲਕਾਂ ਦੇ ਨਾਲ ਸਮਝੌਤੇ ਹੋਣੇ ਆ, ਐਕਸਪੋਰਟ ਇੰਪੋਰਟ ਕੀ ਹੋਣਾ, ਕੀ ਟੈਰਿਫਸ ਵਗੈਰਾ ਜਿਹੜੇ ਹੋਣਗੇ, ਇਹ ਸਾਰੇ ਜਿਹੜੇ ਮਸਲੇ ਇਸ ਦੇ ਵਿੱਚ ਹੋਣੇ ਆ। ਅਤੇ ਇਹਨਾਂ ਸਾਰਿਆਂ ਤੋਂ ਵੀ ਜਿਹੜਾ ਅਹਿਮ ਮਸਲਾ ਆ ਆਇਰਲੈਂਡ ਦਾ ਜਿਹੜਾ ਬਾਰਡਰ ਆ ਉਸ ਨੂੰ ਲੈ ਕੇ ਜਿਹੜਾ ਹੋਣਾ ਹੈ। ਜਿਹੜੇ 2 ਹਿੱਸਿਆਂ ਦੇ ਵਿੱਚ ਆਇਰਲੈਂਡ ਆ, ਨਦਰਨ ਆਇਰਲੈਂਡ ਅਤੇ ਰਿਪਬਲਿਕ ਆਫ ਆਇਰਲੈਂਡ, ਉਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਇੱਕਦਮ ਪੋਰਸ ਬਾਰਡਰ ਹੈਗਾ ਆ ਅਤੇ ਉਹ ਜਿਹੜੇ ਲੋਕ ਉਸੇ ਤਰੀਕੇ ਨਾਲ ਚਾਹੁੰਦੇ ਆ। ਪਰ ਜੇ ਬ੍ਰੈਕਸਿਟ ਹੁੰਦਾ ਆ ਅਤੇ ਉੱਥੇ ਇੱਕ ਕਹਿ ਲਓ ਵੀ ਕੰਧ ਵਾਲਾ ਮਾਹੌਲ ਜਾਂ ਉੱਥੇ ਫੌਜੀ ਜਿਹੜੇ ਉਹ ਲਾਉਣੇ ਪੈ ਸਕਦੇ ਆ ਅਤੇ ਉਹਨਾਂ ਦੋਨਾਂ ਦੇ ਦਰਮਿਆਨ ਇੱਕ ਬਾਰਡਰ ਜਿਹੜਾ ਆ ਉਹ ਸਰਹੱਦ ਜਿਹੜੀ ਉਹ ਆ ਜਾਵੇਗੀ, ਲੀਕ ਜਿਹੜੀ ਉਹ ਖਿੱਚੀ ਜਾਵੇਗੀ, ਉਹ ਲੋਕ ਉੱਥੇ ਚਾਹੁੰਦੇ ਨਹੀਂ ਆ। ਅਤੇ ਹੁਣ ਜਿਹੜੇ ਹਰਜੋਤ ਸਿੰਘ ਜੀ 21 ਜਿਹੜੇ ਟੌਰੀ
ਪਾਰਟੀ ਦੇ ਜਿਹੜੇ MP ਸੀ ਉਹ ਵਿਰੋਧੀ ਧਿਰ ਦੇ ਵਿੱਚ ਜਿਹੜੇ ਉਹ ਗਏ ਸੀਗੇ, ਉਹਨਾਂ ਨੇ ਜਿਹੜੇ ਉਹਨਾਂ ਦੀ ਹੀ ਸਰਕਾਰ ਦੇ ਰੈਜ਼ੋਲੂਸ਼ਨ ਦੇ ਖਿਲਾਫ ਵੋਟ ਜਿਹੜੀ ਉਹ ਪਾਈ ਸੀ। ਤੇ ਹੁਣ ਕਹਿੰਦੇ ਬੋਰਿਸ ਜੌਨਸਨ ਜਿੱਦਾਂ ਕੱਲ੍ਹ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਵੀ ਜੇ ਉਸ ਰੈਜ਼ੋਲੂਸ਼ਨ ਦੇ ਖਿਲਾਫ ਜਿਹੜੇ ਵੀ ਪਾਉਣਗੇ ਉਹਨੂੰ ਅਸੀਂ ਪਾਰਟੀ 'ਚੋਂ ਜਿਹੜੇ ਉਹ ਬਾਹਰ ਕੱਢ ਦੇਵਾਂਗੇ। ਸੋ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਕਹਿੰਦੇ ਪਾਰਟੀ ਵਿਪ ਦੇ ਖਿਲਾਫ ਜਾ ਕੇ ਉਹਨਾਂ ਨੇ ਵਿਰੋਧੀ ਧਿਰਾਂ ਨਾਲ ਜੁੜ ਕੇ ਜਿਹੜੀ ਉਹ ਵੋਟ ਉਹ ਪਾਈ ਸੀ। ਸੋ ਇੱਥੇ ਜਿਹੜਾ ਸ਼ੋਅਡਾਊਨ ਆ ਇਹ ਕਾਫੀ ਜ਼ਿਆਦਾ ਜਿਹੜਾ ਇੱਥੇ ਖਿਲਾਰਾ ਆ ਹਰਜੋਤ ਸਿੰਘ ਜੀ ਪੂਰਾ ਹੀ ਜਿਹੜਾ ਉਹ ਪੈ ਹੀ ਰਿਹਾ ਹੈ। ਆਲਰੇਡੀ ਆਪਾਂ ਨੂੰ ਪਤਾ ਹੀ ਆ, ਦੇਖਿਆ ਹੀ ਆ ਵੀ ਉੱਥੇ ਕੀ ਹਾਲਾਤ ਜਿਹੜੇ ਉਹ ਬਣੇ ਪਏ ਨੇ। ਇਹਨੇ ਵੱਡੇ ਵੱਡੇ ਜਿਹੜੇ ਲੋਕਾਂ ਦੇ ਜਿਹੜੇ ਸਿਆਸੀ ਕਰੀਅਰ ਆ ਬ੍ਰੈਕਸਿਟ ਨੇ ਜਿਹੜੇ ਉਹ ਤਬਾਹ ਕਰ ਚੁੱਕੇ ਨੇ। ਲੋਕਾਂ ਦੇ ਵਿੱਚ ਵੀ ਹੁਣ ਬੇਚੈਨੀ ਬਹੁਤ ਜ਼ਿਆਦਾ ਵਧੀ ਹੋਈ ਆ ਵੀ ਪਤਾ ਨਹੀਂ 31 ਅਕਤੂਬਰ ਨੂੰ ਉੱਥੇ ਬਣਨਾ ਕੀ ਆ, ਵੀ ਯੂਰਪੀਅਨ ਸੰਘ ਦੇ ਨਾਲੋਂ ਡੀਲ ਜਾਂ ਵਿਦਆਊਟ ਡੀਲ ਜਿਹੜੀ ਆ ਉਹ ਉੱਥੋਂ ਜਾਣਗੇ। ਜਿਹੜੀ ਥਰੀਸਾ ਮੇ ਸੀ ਉਸਨੇ ਬਹੁਤ ਚੱਕਰ ਮਾਰੇ ਸੀਗੇ ਹਰਜੋਤ ਸਿੰਘ ਜੀ ਬਰਸਲਸ ਦੇ, ਜਿੱਥੇ ਯੂਰਪੀਅਨ ਸੰਘ ਦਾ ਮੇਨ ਹੈੱਡਕੁਆਟਰ ਆ, ਪਰ ਉੱਥੋਂ ਉਹਨੂੰ ਕਿਸੇ ਤਰੀਕੇ ਦਾ ਕੋਈ ਹੱਥ ਪੱਲਾ ਜਿਹੜਾ ਉਹ ਫੜਾਇਆ ਨਹੀਂ ਸੀ ਗਿਆ। ਜੀ ਦੱਸਦੇ ਜਾਈਏ ਜਿਹੜਾ ਬੋਰਿਸ ਜੌਨਸਨ ਹੈ ਕਾਫੀ ਰਾਈਟ ਵਿੰਗ ਹੈਗਾ। ਪਹਿਲਾਂ ਇਹ ਜਰਨਲਿਸਟ ਵੀ ਰਿਹਾ ਅਤੇ ਇਸ ਨੇ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਵਿੱਚ ਜਿਹੜੇ ਮੁਸਲਮਾਨ ਬੀਬੀਆਂ ਆ ਉਹਨਾਂ ਜਿਹੜੀਆਂ ਬੁਰਕਾ ਪਾਉਂਦੀਆਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਲੈਟਰ ਬਾਕਸ ਕਰਕੇ ਜਿਹੜਾ ਸ਼ਬਦ ਯੂਜ਼ ਕੀਤਾ ਸੀ, ਜਿਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਇੱਕੋ ਇੱਕ ਜਿਹੜੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਹੈਗੇ ਉੱਥੇ ਦੇ ਇੰਗਲੈਂਡ ਦੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਵੀ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਆ ਇਸ ਗੱਲ ਦੀ ਮਾफ़ੀ ਮੰਗਣੀ ਚਾਹੀਦੀ ਆ। ਉਹ ਕਹਿੰਦੇ ਵੀ ਇਹ ਮੈਟਰ ਨਹੀਂ ਕਰਦਾ ਵੀ ਮੈਂ ਇੱਕ ਪੱਗ ਪਾਉਣਾ ਆ, ਦੂਸਰਾ ਬੰਦਾ ਇੱਕ ਕਿੱਪਾ ਪਾਉਂਦਾ ਆ ਜਾਂ ਸਕਲ ਦੇ ਉੱਤੇ ਤੀਸਰਾ ਇੱਕ ਹਿਜ਼ਬ ਪਾਉਂਦਾ ਆ, ਚੌਥਾ ਕ੍ਰੋਸ ਪਾਉਂਦਾ ਆ। ਸੋ ਸਾਰੇ ਆਪਾਂ ਬੰਦੇ ਹੀ ਹੈਗੇ ਆ ਅਤੇ ਸਾਰੇ ਇਹ ਆਪਾਂ ਇੰਗਲੈਂਡ ਦੇ ਵਿੱਚ ਇਕੁਅਲ ਹੈਗੇ ਆ। ਸੋ ਇਸ ਮੁੱਦੇ ਦੇ ਉੱਤੇ ਜਿਹੜਾ ਆ ਪ੍ਰਾਈਮ ਮਿਨਿਸਟਰ ਉਸ ਨੂੰ ਮਾफ़ੀ ਮੰਗਣੀ ਚਾਹੀਦੀ ਆ। ਅਤੇ ਬਹੁਤ ਸਾਰੇ ਜਿਹੜੇ MP ਆ ਉਹਨਾਂ ਨੇ ਜਿਹੜਾ ਆ ਇਸ ਦੀ ਸਪੋਰਟ ਕੀਤੀ। ਉਹ ਕਹਿੰਦਾ ਵੀ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਇਸਲਾਮੋਫੋਬੀਆ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿੰਦੇ ਬੁਖਾਰ ਹੋਇਆ ਆ ਉਹਦੇ ਬਾਰੇ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਅਤੇ ਉਹਦੇ ਸੰਬੰਧ ਦੇ ਵਿੱਚ ਬੋਰਿਸ ਜੌਨਸਨ ਜਿਹੜਾ ਆ ਉਸ ਨੇ ਮਾफ़ੀ ਨਹੀਂ ਮੰਗੀ, ਆਪਣਾ ਜਿਹੜਾ ਪੁਆਇੰਟ ਆ ਉਸ ਨੂੰ ਜਿਹੜਾ ਅੱਗੇ ਲਿਜਾਣ ਦੀ ਗੱਲ ਕੀਤੀ। ਉਸਨੇ ਕਿਹਾ ਵੀ ਨਹੀਂ ਮੇਰੇ ਜਿਹੜੇ ਐਨਸੈਸਟਰ ਆ ਉਹ ਮੁਸਲਮਾਨ ਸੀ ਅਤੇ ਮੇਰੀ ਜਿਹੜੀ ਰਿਲੇਸ਼ਨ ਆ ਉਹ ਸਿੱਖਾਂ ਨਾਲ ਰਹੀ ਆ। ਦੱਸਦੀ ਜਾਈਏ ਵੀ ਉਹਦੀ ਜਿਹੜੀ ਵਾਈਫ ਆ ਇੱਕ ਉਹ ਸਿੱਖ ਸੀਗੀ, ਹੁਣ ਉਹਨਾਂ ਦਾ ਜਿਹੜਾ ਡਿਵੋਰਸ ਹੋਇਆ। ਸੋ ਇਸ ਸੰਬੰਧ ਦੇ ਵਿੱਚ ਜਿਹੜੇ ਤਨਮਨਜੀਤ ਸਿੰਘ ਢੇਸੀ ਜਿਹੜੇ MP ਹੈਗੇ ਆ ਉਹਨਾਂ ਦੀ ਜਿਹੜੀ ਆ ਕਾਫੀ ਪ੍ਰੇਜ਼ ਬ੍ਰਿਟਿਸ਼ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਹੋ ਰਹੀ, ਕਿਉਂਕਿ ਉਹਨਾਂ ਨੇ ਇਹ ਮੁੱਦਾ ਜਿਹੜਾ ਚੱਕਿਆ। ਜੀ ਜੀ ਬਿਲਕੁਲ। ਕਹਿੰਦੇ ਵੀ ਅੱਜ ਜਿਹੜਾ ਉੱਥੇ ਲਾਰਡਸ ਦੇ ਵਿੱਚ ਜਿਹੜੇ ਹਾਊਸ, ਕਿਉਂਕਿ ਉੱਥੇ ਹਾਊਸ ਆਫ ਕਾਮਨਸ ਤੇ ਹਾਊਸ ਆਫ ਲਾਰਡਸ ਜਿਹੜਾ ਉੱਥੇ ਹੈਗਾ ਆ, ਸੋ ਉੱਥੇ ਕਾਫੀ ਜ਼ਿਆਦਾ ਜਿਹੜੇ ਰੈਜ਼ੋਲੂਸ਼ਨ ਜਿਹੜੇ ਆ ਸਕਦੇ। ਕਹਿੰਦੇ 200 ਤਕਰੀਬਨ 200 ਤੱਕ ਜਿਹੜੀਆਂ ਵੋਟਾਂ ਉਹ ਉੱਥੇ ਜਿਹੜੀਆਂ ਹੋ ਸਕਦੀਆਂ ਵੱਖ-ਵੱਖ ਜਿਹੜੇ ਉਹ ਮੁੱਦਿਆਂ ਦੇ ਉੱਤੇ। ਸੋ ਬਹੁਤ ਹੀ ਜ਼ਿਆਦਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ ਬਖਲਾਹਟ ਬੇਚੈਨੀ ਦਾ ਜਿਹੜਾ ਮਾਹੌਲ ਬਣਿਆ ਪਿਆ, ਕਿਸੇ ਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਹੁਣ ਵਾਲੇ ਸਮੇਂ ਦੇ ਵਿੱਚ ਉੱਥੇ ਬਣਨਾ ਕੀ ਆ। 31 ਅਕਤੂਬਰ ਜਿਉਂ-ਜਿਉਂ ਨਜ਼ਦੀਕ ਆ ਰਹੀ ਆ ਉਉਂ ਜਿਹੜੀ ਬਖਲਾਹਟ ਆ ਚੌਂਸ਼ ਫੇਰੇ ਜਿਹੜੀ ਉੱਧਰ ਵੱਧ ਰਹੀ ਆ। ਹੁਣ ਦੇਖਦੇ ਆ ਵੀ ਉੱਥੇ ਜਿਹੜਾ ਉੱਥੇ ਬਣਦਾ ਕੀ ਆ। ਸਿਆਸੀ ਤੌਰ ਦੇ ਉੱਤੇ ਸਰਗਰਮੀ ਬਹੁਤ ਹੀ ਜ਼ਿਆਦਾ ਇੰਗਲੈਂਡ ਦੇ ਵਿੱਚ ਵਧੀ ਪਈ ਹੋਈ ਆ। ਜੀ ਜੀ ਅਤੇ ਇੱਕ ਆਪਾਂ ਇੱਥੇ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਜੀ ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 ਸੈਕਰਾਮੈਂਟੋ।
ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਕਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਉਹ ਕਿੱਦਾਂ ਵੀ ਜਵਾਨਾ ਚਲਾਈ ਜਾਣਾ ਫਿਰ 18 ਟਾਇਰਾਂ। ਬਸ ਬਾਬੇ ਦੀ ਫੁੱਲ ਕਿਰਪਾ ਆ, ਆਪਾਂ 2 ਟਰੱਕ ਪਾ ਲਏ ਆ ਤੇ ਤੀਜੇ ਦੀ ਤਿਆਰੀ ਆ। ਉਹ ਤੀਜਾ ਟਰੱਕ ਹੁਣ ਤੂੰ ਅਕਤੂਬਰ ਚ ਪਾਈ ਫਿਰ। ਕਿਉਂ? ਅਕਤੂਬਰ ਚ ਭਲਾ ਕੀ ਆ? ਉਹ ਭਾਈ ਅਕਤੂਬਰ ਚ ਹੈ ਅਮਰੀਕਨ ਟਰੱਕਿੰਗ ਸ਼ੋ, ਉੱਥੇ ਜਾ ਕੇ ਪੂਰਾ ਠੋਕ ਵਜਾ ਕੇ ਟਰੱਕ ਖਰੀਦੀ। ਨਾਲੇ ਉੱਥੇ FMCSA ਤੇ ਨੈਪਟਾ ਵਾਲੇ ਵੀ ਹੋਣਗੇ, ਉਹਨਾਂ ਕੋਲੋਂ ਇੰਡਸਟਰੀ ਦੀ ਸਹੀ ਜਾਣਕਾਰੀ ਲਈ। ਵੈਸਟਰਨ ਟਰੱਕ ਸੈਂਟਰ ਤੇ ਐਪੈਕਸ ਕੈਪੀਟਲ ਪੇਸ਼ ਕਰਦੇ ਹਨ ਅਮਰੀਕਨ ਟਰੱਕਿੰਗ ਸ਼ੋ 5 ਤੇ 6 ਅਕਤੂਬਰ ਨੂੰ ਕੈਲ ਐਕਸਪੋ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ। ਟਰੱਕ, ਟ੍ਰੇਲਰਸ, ਟਾਇਰਸ ਤੇ ਹੋਰ ਵੀ ਬਹੁਤ ਕੁਝ ਲਓ ਸਪੈਸ਼ਲ ਪ੍ਰਾਈਜ਼ਸ ਤੇ। ਆਪਣੇ ਪਰਿਵਾਰ ਨਾਲ ਆਓ ਤੇ ਹਰ ਘੰਟੇ ਇਨਾਮ ਜਿੱਤੋ। ਸ਼ੋ ਐਂਡ ਸ਼ਾਈਨ ਤੇ ਹੋਣਗੇ ਲਿਸ਼ ਕਰਦੇ ਟਰੱਕ। ਫ੍ਰੀ ਐਕਸਪ੍ਰੈਸ ਐਂਟਰੀ ਲਈ ਆਨਲਾਈਨ ਰਜਿਸਟਰ ਕਰੋ americantruckingshow.com ਤੇ। ਹੋਰ ਜਾਣਕਾਰੀ ਜਾਂ ਬੂਥ ਬੁੱਕ ਕਰਵਾਉਣ ਲਈ ਕਾਲ ਰਮਨ ਢਿੱਲੋਂ 8778062525। ਸ਼ੋ ਸਪੋਰਟਡ ਬਾਈ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਐਂਡ ਪੰਜਾਬੀ ਟਰੱਕਿੰਗ ਮੈਗਜ਼ੀਨ। ਸੋਹਣੀਏ ਪੰਜਾਬੀ ਬੈਗ ਲਾਉਂਦੇ ਆ। ਜੁਗਨੀ ਜੁਗਨੀ ਤੇਰੀ ਜੁਗਨੀ, ਅੱਲਾ ਬਿਸਮਿਲ੍ਲਾ ਤੇਰੀ ਜੁਗਨੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਜੀ ਹਰਜੋਤ ਸਿੰਘ ਜੀ ਆਇਆਂ ਨੂੰ ਜੀ ਆਇਆਂ ਨੂੰ ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਬ੍ਰੇਕ ਤੋਂ ਬਾਅਦ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਇੱਕ ਖਬਰ ਆ ਰਹੀ ਆ ਫਿਲੀਪਾਈਨਸ ਤੋਂ। ਫਿਲੀਪਾਈਨਸ ਦੇ ਵਿੱਚ ਇੱਕ US ਮੂਲ ਦੀ ਜਿਹੜੀ ਲੇਡੀ ਆ, ਉਹ ਕਹਿੰਦੇ ਫਿਲੀਪਾਈਨ ਦੇ ਵਿੱਚ ਏਅਰਪੋਰਟ ਤੇ USA ਨੂੰ ਵਾਪਸ ਚੱਲੀ ਸੀ। ਮੈਲਵਿਨ ਮੋਬਲਿਕ ਇੱਕ ਜਿਹੜੇ ਇਮੀਗ੍ਰੇਸ਼ਨ ਜਿਹੜੇ ਉੱਥੇ ਫਿਲੀਪਾਈਨ ਦੇ ਸਪੋਕਸ ਪਰਸਨ ਆ, ਉਹਨਾਂ ਨੇ ਦੱਸਿਆ ਵੀ 43 ਸਾਲਾਂ ਦੀ ਇਸ ਬੀਬੀ ਨੇ ਆਪਣੇ ਇੱਕ ਬੈਗ ਦੇ ਵਿੱਚ 6 ਦਿਨਾਂ ਦਾ ਜਿਹੜਾ ਬੱਚਾ ਆ ਉਸ ਨੂੰ ਰੱਖਿਆ ਹੋਇਆ ਸੀ ਤੇ ਬੱਚੇ ਦੇ ਜਿਹੜੇ ਕੋਈ ਪੇਪਰ ਵਰਕ ਨਹੀਂ ਸੀ, ਉਹਨੂੰ ਐਜ਼ ਏ ਬੈਗ ਵਿੱਚ ਹੀ ਇੱਕ ਸਮਾਨ ਵਾਂਗ ਹੀ ਜਿਹੜਾ ਆ ਉਹ ਨਗਾਉਣਾ ਚਾਹੁੰਦੀ ਸੀ ਕੈਰੀ ਔਨ ਬੈਗ 'ਚ। ਜਦੋਂ ਉਸ ਨੂੰ ਜਿਹੜਾ ਉੱਥੋਂ ਉਹਨਾਂ ਨੂੰ ਸ਼ੱਕ ਪਈ ਤੇ ਉਹਨੂੰ ਫੜ ਲਿਆ ਗਿਆ
ਤੇ ਹੁਣ ਜਿਹੜੀ ਆ ਉਹ ਬੀਬੀ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਇਹ ਅਮਰੀਕਨ ਮੂਲ ਦੀ ਦੱਸੀ ਜਾਂਦੀ ਹੈ ਜੀ। ਤੇ ਕੇਸ ਜਿਹੜਾ ਆ ਇਹ ਫਿਲੀਪਾਈਨਸ ਦੀ ਨੈਸ਼ਨਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਐਂਟੀ ਹਿਊਮਨ ਟ੍ਰੈਫਿਕਿੰਗ ਡਿਵੀਜ਼ਨ ਆ ਉਹਨੂੰ ਦੇ ਦਿੱਤਾ ਗਿਆ ਹੈ। ਬਿਲਕੁਲ ਬਹੁਤ ਵਾਰੀ ਕੀ ਹੁੰਦਾ ਹਰਜੋਤ ਸਿੰਘ ਜੀ, ਕਈ ਲੋਕ ਜਿਹੜੇ ਬੱਚਿਆਂ ਨੂੰ ਅਡਾਪਟ ਕਰਨ ਦੇ ਲਈ ਵੀ ਕਈ ਵੱਖ-ਵੱਖ ਮੁਲਕਾਂ 'ਚ ਜਾਂਦੇ ਆ। ਮੈਨੂੰ ਲੱਗਦਾ ਸ਼ਾਇਦ ਇੱਦਾਂ ਦਾ ਕੋਈ ਕਾਰਨ ਵੀ ਜਿਹੜਾ ਇਸ ਦੇ ਵਿੱਚ ਹੋਇਆ ਹੋ ਸਕਦਾ। ਕੋਈ ਗੱਲ ਬਣੀ ਨਹੀਂ ਹੋਣੀ ਤੇ ਬਾਅਦ 'ਚ ਕਹਿੰਦੇ ਹੋਣੀ ਵੀ ਚੱਲ ਇੱਦਾਂ ਹੀ ਜਿਹੜਾ ਨਿਆਣਾ ਚੱਕ ਕੇ ਜਿਹੜੇ ਉਹ ਲੈ ਜਾਂਦੇ ਆ, ਜਾਂ ਕੁਛ ਹੋਰ ਗੱਲ ਹੋਈ ਹੋਊਗੀ। ਪਰ ਕਾਫੀ ਜ਼ਿਆਦਾ ਇਹ ਸੰਗੀਨ ਮਾਮਲਾ ਹੈ ਹਿਊਮਨ ਟ੍ਰੈਫਿਕਿੰਗ ਦਾ, ਖਾਸ ਕਰਕੇ 6 ਦਿਨਾਂ ਦੇ ਬੱਚੇ ਨੂੰ ਕੈਰੀ ਔਨ ਬੈਗ ਦੇ ਵਿੱਚ ਦੱਸੋ ਲਈ ਜਾਂਦੀ ਸੀ। ਵੀ ਹੱਦ ਹੀ ਆ, ਲੋਕਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਜਿਹੜੀ ਹੈ ਜਿੱਦਾਂ ਨਾ ਬਚੀ ਹੋਈ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇਸ ਇਲੈਕਸ਼ਨ ਸਾਈਕਲ ਦੇ ਵਿੱਚ ਆ ਰਹੀ ਜਿਹੜੀ 2020 ਦੀ ਇਲੈਕਸ਼ਨ ਸਾਈਕਲ ਹੋਣੀ ਹੈ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਊਸ ਦੇ ਰਿਪਰੈਜ਼ੈਂਟੇਟਿਵ ਹੁੰਦੇ ਆ, ਸੈਨੇਟਰ ਵੀ ਹੁੰਦੇ ਆ, ਉਹਨਾਂ ਦੀਆਂ ਰੀ ਇਲੈਕਸ਼ਨਸ ਜਿਹੜੀਆਂ ਆ ਰਹੀਆਂ ਹੁੰਦੀਆਂ ਆ। ਤੇ ਕਹਿੰਦੇ ਅੱਜ ਇੱਕ 5ਵੇਂ GOP ਦੇ ਹਾਊਸ ਦੇ ਮੈਂਬਰ ਜਿਹੜੇ ਟੈਕਸਸ ਤੋਂ ਨੇ, ਉਹਨਾਂ ਨੇ ਅਨਾਊਂਸ ਕਰ ਦਿੱਤਾ ਆ ਵੀ ਉਹ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਦੁਬਾਰਾ ਉਹ ਨਹੀਂ ਖੜਨਗੇ। GOP ਦੇ ਰਿਪਰੈਜ਼ੈਂਟੇਟਿਵ ਬਿਲ ਫਲੋਰਸ ਜਿਹੜੇ ਫਲੋਰਸ ਨੇ, ਉਹਨਾਂ ਨੇ ਜਿਹੜੀ ਆ ਇਹ ਅੱਜ ਘੋਸ਼ਣਾ ਉਹ ਕਰ ਦਿੱਤੀ ਆ। ਹੁਣ ਤੱਕ ਹਰਜੋਤ ਸਿੰਘ ਜੀ 12 ਜਿਹੜੇ GOP ਦੇ ਤੇ 2 ਜਿਹੜੇ ਡੈਮੋਕ੍ਰੇਟ ਦੇ ਰਿਪਰੈਜ਼ੈਂਟੇਟਿਵਸ ਆ, ਉਹਨਾਂ ਨੇ ਅਨਾਊਂਸ ਕੀਤਾ ਆ ਵੀ 2020 ਦੇ ਵਿੱਚ ਉਹ ਰੀ ਇਲੈਕਸ਼ਨ ਸੀਕ ਨਹੀਂ ਜਿਹੜੇ ਉਹ ਕਰ ਰਹੇ। ਟੈਕਸਸ ਦੇ ਸਭ ਤੋਂ ਵੱਧ ਜਿਹੜੇ ਹੈਗੇ ਨੇ ਰਿਪਰੈਜ਼ੈਂਟੇਟਿਵਸ ਜਿਨ੍ਹਾਂ ਨੇ ਇਨਕਾਰ ਕੀਤਾ ਵੀ ਆਉਣ ਵਾਲੀਆਂ ਦੁਬਾਰਾ ਜਿਹੜੀਆਂ ਇਲੈਕਸ਼ਨਸ ਆ ਉਹ ਨਹੀਂ ਲੜਨਗੇ। ਇੰਨੀ ਭਾਰੀ ਮਾਤਰਾ ਦੇ ਵਿੱਚ, ਇੰਨੀ ਵੱਡੀ ਸੰਖਿਆ ਦੇ ਵਿੱਚ ਘੱਟ ਹੀ ਜਿਹੜਾ ਆ ਇੱਕ ਸਾਈਕਲ ਦੇ ਵਿੱਚ ਦੇਖਿਆ ਜਾਂਦਾ ਇਲੈਕਸ਼ਨਸ ਦੇ ਵਿੱਚ ਵੀ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹ ਰੀ ਇਲੈਕਸ਼ਨ ਨਹੀਂ ਜਿਹੜੇ ਰਨ ਕਰਨਗੇ। ਆਈਦਰ ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਡੈਮੋਕ੍ਰੇਟ ਜਿਹੜੀ ਖਾਸ ਕਰਕੇ ਜਿਹੜੇ ਰਿਪਬਲਿਕਨ ਪਾਰਟੀ ਵਾਲੇ, ਇਹਨਾਂ ਨੂੰ ਇਹ ਲੱਗਦਾ ਆ ਵੀ ਉਹਨਾਂ ਨੂੰ ਸਪੋਰਟ ਨਹੀਂ ਮਿਲੂਗੀ ਜਿਹੜੀ ਰਾਸ਼ਟਰਪਤੀ ਟਰੰਪ ਤੋਂ, ਜਾਂ ਉਹਨਾਂ ਦੇ ਜਿਹੜੇ ਉੱਥੇ ਦੇ ਲੋਕ ਆ ਉਹ ਉਹਨਾਂ ਦੀਆਂ ਪਾਲਿਸੀਜ਼ ਤੋਂ ਕਿਤੇ ਨਾ ਕਿਤੇ ਵੀ ਉਹ ਤੰਗ ਆ ਵੀ ਉਹ ਕਿਤੇ ਇਲੈਕਸ਼ਨ ਜਿਹੜੀ ਉਹ ਹਾਰ ਨਾ ਜਾਣ, ਉਹਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਜਿਹੜਾ ਆ ਉਹ ਜਿਹੜਾ ਕਹਿ ਲਓ ਵੀ ਟਰਾਈ ਕਰਨ ਦੀ ਜਿਹੜੀ ਗੱਲ ਆ ਉਹ ਕਰਨਗੇ। ਤੇ ਜਾਂ ਫਿਰ ਜਿੱਦਾਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਇਹਨਾਂ ਲੋਕਾਂ ਨੂੰ ਇਹ ਜਿਹੜੇ ਉਹ ਖਿਲਾਫ ਹੋਣਗੇ, ਇਹਨਾਂ ਨੂੰ ਉਹ ਲਾਈਕ ਨਹੀਂ ਕਰਦੇ ਹੋਣਗੇ, ਤੇ ਉਹਨਾਂ ਨੂੰ ਕਿਹਾ ਵੀ ਰਾਦਰ ਦੈਨ ਇਲੈਕਸ਼ਨ ਲੂਜ਼ ਕਰਨ ਦੇ ਨਾਲੋਂ ਵੀ ਆਪਣਾ ਜਿਹੜਾ ਕਹਿ ਲਓ ਵੀ ਮੂੰਹ ਦੇ ਕਾਲਕ ਜਿਹੜੇ ਲੱਗੇ ਉਸ ਤੋਂ ਪਹਿਲਾਂ ਹੀ ਜਿਹੜਾ ਚਿੱਟੇ ਮੂੰਹ ਜਿਹੜਾ ਉੱਥੋਂ ਲੰਘ ਜਾਓ। ਸੋ 12 ਜਿਹੜੇ ਰਿਪਰੈਜ਼ੈਂਟੇਟਿਵ ਜਿਹੜੇ GOP ਦੇ ਆ, ਇੱਕ ਵੱਡੀ ਸੰਖਿਆ ਹੈ ਹਰਜੋਤ ਸਿੰਘ ਜੀ ਇੱਕ ਜਿਹੜੇ ਸਾਈਕਲ ਦੇ ਵਿੱਚ ਵੀ ਜਿਹੜੇ ਉਹ ਰੀ ਇਲੈਕਸ਼ਨ ਨਹੀਂ ਰਨ ਕਰ ਰਹੇ। ਉੱਦਾਂ ਚਲੋ ਨਵੇਂ ਬੰਦਿਆਂ ਨੂੰ ਮੌਕਾ ਮਿਲਣ ਦੇ ਅਸਾਰ ਹੈਗੇ, ਪਰ ਸਭ ਨੂੰ ਹੀ ਪਤਾ ਵੀ ਉੱਥੇ ਇਹਨਾਂ ਦੀ ਥਾਂ 'ਤੇ ਕੋਈ ਹੋਰ ਖੁੰਡ ਜਿਹੜਾ ਆ ਉਸ ਪਾਰਟੀ ਦਾ ਜਿਹੜਾ ਉਹ ਟਰਾਈ ਜ਼ਰੂਰ ਕਰੇਗਾ। ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਵਿਸਕੌਨਸਨ ਦੇ ਵਿੱਚ ਮਿਲਵਾਕੀ ਏਰੀਏ ਦੇ ਵਿੱਚ ਜਿਹੜਾ ਆ ਉੱਥੇ ਦੀ ਜਿਹੜੀ ਸਰਕਾਰ ਆ ਉਸਨੇ ਇਹ ਕਿਹਾ ਸੀ ਵੀ ਜਿਹੜੀ ਸਿਗਰੇਟਸ ਆ ਉਹਨੂੰ ਘੱਟ ਯੂਜ਼ ਕੀਤਾ ਜਾਵੇ, ਕਿਉਂਕਿ ਕਾਫੀ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਹਸਪਤਾਲਾਂ 'ਚ ਵੀ ਗਏ। ਕਹਿੰਦੇ ਵੀ ਇਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਆ। ਤੇ ਆਪਾਂ ਇਹ ਵੀ ਦੱਸਿਆ ਸੀ ਵੀ ਜਿਹੜੇ ਬੱਚੇ ਹੈਗੇ USA ਦੇ ਵਿੱਚ ਉਹ ਬਹੁਤ ਵੱਡੀ ਗਿਣਤੀ 'ਚ ਸਿਗਰੇਟਸ ਜਿਹੜੀਆਂ ਆ ਯੂਲ ਉਹਨਾਂ ਨੂੰ ਯੂਜ਼ ਕਰਦੇ ਹੈਗੇ ਆ। ਕਹਿੰਦੇ ਸੀ ਵੀ 5 ਵਿੱਚੋਂ 1 ਜਣਾ ਜਿਹੜਾ ਸਕੂਲ ਦੇ ਵਿੱਚ ਹੈਗਾ ਉਹ ਇਸ ਨੂੰ ਯੂਜ਼ ਕਰਦਾ ਆ। ਸੋ ਇਹਨੂੰ ਦੇਖਦੇ ਹੋਏ ਜਿਹੜੇ ਮਿਸ਼ੀਗਨ ਦੇ ਗਵਰਨਰ ਹੈਗੇ ਆ ਗ੍ਰੈਚਨ ਬਿਟਮਰ, ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਕਰਕੇ ਜਿਹੜੀ ਆ ਵੇਪਿੰਗ ਪ੍ਰੋਡਕਟ ਕੋਈ ਵੀ ਜਿਹੜੀ ਸਿਗਰਟ ਆ ਉਹ 6 ਮਹੀਨਿਆਂ ਦੇ ਲਈ ਬੈਨ ਕਰ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਜਿਹੜੇ ਇਹਦੇ ਵਿੱਚ ਕਿੰਨੀਆਂ ਫਲੇਵਰਸ ਹੁੰਦੀਆਂ ਆ ਉਹ ਬਹੁਤ ਸਾਰੇ ਜਿਹੜੇ ਬੱਚਿਆਂ ਨੂੰ ਅਟਰੈਕਟ ਕਰਦੀਆਂ, ਤੇ ਉਹ ਬੱਚੇ ਜਿਹੜੇ ਆ ਫਿਰ ਉਹ ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਆ, ਤੇ ਜਿਹਦੇ ਨਾਲ ਜਿਹੜੇ ਆ ਬਹੁਤ ਜ਼ਿਆਦਾ ਜਿਹੜੀਆਂ ਬਿਮਾਰੀਆਂ ਲੱਗਦੀਆਂ ਹੈਗੀਆਂ। ਸੋ 6 ਮਹੀਨਿਆਂ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਉੱਥੇ ਦੀ ਅਸੈਂਬਲੀ ਆ ਉਹ ਆਪਣਾ ਕੋਈ ਨਾ ਕੋਈ ਜਿਹੜਾ ਰੂਲ ਆ ਉਸ ਨੂੰ ਪਾਸ ਕਰੇ ਇਹਨੂੰ ਪਰਮਾਨੈਂਟਲੀ ਬੈਨ ਕਰਨ ਦੇ ਲਈ। ਪਰ 6 ਮਹੀਨਿਆਂ ਦੇ ਲਈ ਉਹਨੇ ਕਿਹਾ ਵੀ ਮੈਂ ਐਜ਼ ਏ ਗਵਰਨਰ ਯੂਨੀਲੇਟਰਲੀ ਜਿਹੜਾ ਆ ਇੱਕ ਸਾਈਨ ਕਰਨ ਜਾ ਰਹੀ ਹਾਂ, ਜਿਹਦੇ ਨਾਲ ਮਿਸ਼ੀਗਨ ਸਟੇਟ ਦੇ ਵਿੱਚ ਜਿਹੜੀਆਂ ਯੂਲ ਜਾਂ ਸਿਗਰਟ ਜਿੰਨੀਆਂ ਵੀ ਆ ਉਹ ਬੰਦ ਕੀਤੀਆਂ ਜਾਣਗੀਆਂ। ਬਿਲਕੁਲ, ਕਿਉਂਕਿ ਇਸ ਦੇ ਵਿੱਚ ਹਰਜੋਤ ਸਿੰਘ ਜੀ ਸਭ ਤੋਂ ਵੱਡਾ ਕਾਰਨ ਬੱਚੇ ਕਿਉਂ ਇਸ ਦੀ ਲੱਤ ਲੱਗ ਜਾਂਦੇ, ਫਲੇਵਰਡ ਹੁੰਦੀਆਂ ਨੇ। ਕੋਈ ਜਿਹੜੇ ਵੱਖ-ਵੱਖ ਫਰੂਟਸ ਦੇ ਫਲੇਵਰਡ ਦੇ ਜ਼ਰੀਏ ਜਿਹੜੇ ਆ ਇਹ ਲੋਕਾਂ ਤੱਕ ਜਿਹੜੀ ਪਹੁੰਚ ਕਰ ਰਹੇ। ਅੱਗੇ ਦੇਖੋ ਇਹ ਹੁੰਦਾ ਸੀਗਾ ਵੀ ਲੋਕੀ ਕਹਿੰਦੇ ਵੀ ਡਰੱਗ ਜਿਹੜੇ ਆ ਉੱਥੇ ਸਕੂਲਾਂ ਦੇ ਬਾਹਰ ਜਿਹੜੇ ਵੇਚਦੇ, ਇਹ ਤਾਂ ਸ਼ਰੇਆਮ ਦੁਕਾਨਾਂ 'ਤੇ ਵੇਚ ਰਹੀਆਂ ਨੇ, ਤੇ ਇਹ USB ਦੇ ਵਰਗੀਆਂ ਦੇਖਣ ਨੂੰ ਲੱਗਦੀਆਂ ਨੇ। ਬਾਰ-ਬਾਰ ਅਸੀਂ ਆਪਣੇ ਜਿਹੜੇ ਸਰੋਤੇ ਸੁਣ ਰਹੇ ਉਹਨਾਂ ਦੇ ਮਾਪਿਆਂ ਨੂੰ ਅਸੀਂ ਅਗਾਹ ਕਰਦੇ ਰਹਿੰਦੇ ਹਾਂ, ਅਪੀਲ ਕਰਦੇ ਰਹਿੰਦੇ ਹਾਂ ਵੀ ਭਾਈ ਜ਼ਰੂਰ ਬੱਚਿਆਂ ਦੇ ਬੈਗ ਵਗੈਰਾ ਚੈੱਕ ਕਰਿਆ ਕਰੋ, ਕੋਈ ਪਤਾ ਨਹੀਂ ਹੁੰਦਾ, ਕਿਉਂਕਿ ਪੀਅਰ ਪ੍ਰੈਸ਼ਰ ਬਹੁਤ ਹੁੰਦਾ ਕਈ ਵਾਰੀ ਬੱਚਿਆਂ 'ਤੇ। ਤੁਹਾਨੂੰ ਜਿਹੜੇ ਉਹ ਨਹੀਂ ਦੱਸਦੇ ਬੱਚੇ
ਉਹਨਾਂ ਦੇ ਇਰਦ ਗਿਰਦ ਜਿਹੜੇ ਫੇਮਸ ਬੱਚੇ ਹੁੰਦੇ, ਕਿਉਂਕਿ ਕਈ ਵਾਰੀ ਬੱਚਿਆਂ ਦੇ ਮਨ ਦੇ ਉੱਤੇ ਦਬਾਅ ਹੁੰਦਾ ਯਾਰ ਮੈਂ ਵੀ ਫੇਮਸ ਹੋਵਾਂ, ਮੈਂ ਵੀ ਇਦਾਂ ਦਾ ਜਿਹੜਾ ਉਹ ਬਣਾ, ਤੇ ਜਿਹੜੇ ਉੱਦਾਂ ਦੇ ਲੋਕ ਹੁੰਦੇ ਆਲਰੇਡੀ ਇਦਾਂ ਦੇ ਪੁੱਠੇ ਕਾਰੇ ਕਰ ਰਹੇ ਹੁੰਦੇ ਆ, ਤੇ ਉਸ ਪ੍ਰੈਸ਼ਰ ਦੇ ਵਿੱਚ ਆ ਕੇ ਬੱਚੇ ਇਸ ਪਾਸੇ ਵੱਲ ਨੂੰ ਲੱਗ ਸਕਦੇ ਨੇ। ਬੱਚਿਆਂ ਦੇ ਨਾਲ ਇਸ ਦੇ ਬਾਬਤ ਜਿਹੜੀ ਉਹ ਗੱਲ ਕਰੋ ਵੀ ਇਹ ਕਿੰਨੇ ਹਾਨੀਕਾਰਕ ਨੇ, ਕਿੱਦਾਂ ਜਿਹੜੇ ਆ ਇਸ ਨੂੰ ਲੈ ਕੇ ਇਹ ਤੁਹਾਡੀ ਜਿਹੜੀ ਹੈ ਸਿਹਤ ਆ ਉਸ ਦਾ ਨੁਕਸਾਨ ਜਿਹੜਾ ਕਰ ਸਕਦੇ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਮਿਲਵਾਕੀ ਵਾਲਿਆਂ ਨੇ ਟੋਟਲੀ ਜਿਹੜਾ ਉਹ ਕਰ ਦਿੱਤਾ ਸੀਗਾ ਵੀ ਭਾਈ ਨਾ ਵਰਤੋ, ਇਹਦੇ ਹੈਲਥ ਰਿਸਕ ਕਿਸੇ ਨੂੰ ਪਤਾ ਨਹੀਂ ਆ। ਇੱਥੋਂ ਤੱਕ ਕਿ ਜਿਹੜਾ ਜੂਲ ਦਾ CEO ਸੀਗਾ ਉਸਨੇ ਵੀ ਇਹ ਚੀਜ਼ ਆਖੀ ਸੀ ਵੀ ਬੱਚੇ ਤਾਂ ਬਿਲਕੁਲ ਜਿਹੜੇ ਇਸ ਚੀਜ਼ ਨੂੰ ਨਾ ਵਰਤਣ, ਇਹਦੇ ਹੈਲਥ ਰਿਸਕ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਆ। 16 ਲੋਕ ਕੁਛ ਹੀ ਜਿਹੜੇ ਦਿਨਾਂ ਦੇ ਵਿੱਚ ਇਕੱਠੇ ਹੀ ਜਿਹੜੇ ਆ ਉਹ ਉਦੋਂ ਹਸਪਤਾਲਾਂ ਦੇ ਵਿੱਚ ਪਹੁੰਚੇ ਸੀ ਇਸ ਦਾ ਜਿਹੜਾ ਐਕਸਟੈਂਸਿਵ ਯੂਜ਼ ਜਿਹੜਾ ਆ ਉਹ ਕਰਨ ਦੇ ਕਰਕੇ। ਸੋ ਪਲੀਜ਼ ਜਿੰਨੇ ਵੀ ਮਾਪੇ ਆ ਆਪਣੇ ਬੱਚਿਆਂ ਦੇ ਨਾਲ ਇਸ ਦੇ ਬਾਬਤ ਗੱਲ ਕਰੋ ਤੇ ਉਹਨਾਂ ਦੇ ਬੈਗ ਜ਼ਰੂਰ ਜਿਹੜੇ ਫੋਲਿਆ ਕਰੋ। ਕੋਈ ਪਤਾ ਨਹੀਂ ਹੁੰਦਾ ਵੀ ਉਹਦੇ ਵਿੱਚ ਇਹ USB ਵਰਗੀ ਜਿਹੜੀ ਚੀਜ਼ ਦਿਖਣ ਵਰਗੀ ਆ, ਫਲੈਸ਼ ਡਰਾਈਵ ਵਰਗੀ ਦਿਖਣ ਵਾਲੀ ਚੀਜ਼ ਆ, ਉਹ ਬਾਅਦ ਸਿਗਰਟ ਨੋਸ਼ੀ ਵਾਲੇ ਪਾਸੇ ਨੂੰ ਜਿਹੜਾ ਉਹ ਕੰਮ ਵਧਣ। ਉੱਦਾਂ ਤਾਂ ਇਹਨਾਂ ਨੇ ਜਿਹੜੀਆਂ ਸਿਗਰਟ ਤਾਂ ਸੋ ਕਾਲ ਜਿਹੜੀ ਜੂਲਿੰਗ ਆ ਕਹਿੰਦੇ ਇਸ ਕਰਕੇ ਲਿਆਂਦੀ ਸੀ ਵੀ ਲੋਕ ਸਿਗਰਟ ਨੋਸ਼ੀ ਜਿਹੜੀ ਉਹ ਨਹੀਂ ਕਰਨਗੇ, ਪਰ ਕਹਿੰਦੇ ਵੀ ਇਹ ਹੁਣ ਇੱਕ ਗੇਟਵੇ ਜਿਹੜਾ ਬਣ ਚੁੱਕਾ ਆ ਇਨਫੈਕਟ ਜਿਹੜਾ ਤੰਬਾਕੂ ਸਮੋਕਿੰਗ ਵਾਲੇ ਪਾਸੇ ਨੂੰ ਜਿਹੜਾ ਉਹ ਜਾਣ ਦੇ ਲਈ। ਬਹੁਤ ਸਾਰੇ PSA ਪਬਲਿਕ ਸਰਵਿਸ ਅਨਾਊਂਸਮੈਂਟ ਟੀਵੀਆਂ ਦੇ ਉੱਤੇ ਹੋਰ ਰੇਡੀਓਜ਼ ਦੇ ਉੱਤੇ ਜਿਹੜੀਆਂ ਆਪਾਂ ਸੁਣਦੇ ਦੇਖਦੇ ਰਹਿੰਦੇ ਆ, ਪਰ ਲੋਕਾਂ ਦੇ ਮਨਾਂ ਦੇ ਉੱਤੇ ਇਸ ਦਾ ਜਿਹੜਾ ਅਸਰ ਜਿਹੜਾ ਫਿਰ ਉਹ ਘੱਟ ਹੁੰਦਾ ਆ। ਤੇ ਜਿੱਦਾਂ ਮੈਂ ਦੱਸਿਆ ਬੱਚੇ ਪੀਅਰ ਪ੍ਰੈਸ਼ਰ ਦਾ ਬਹੁਤ ਜਲਦੀ ਜਿਹੜਾ ਸ਼ਿਕਾਰ ਹੁੰਦੇ ਨੇ, ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਲਗਾਤਾਰ ਗੱਲ ਕਰਦੇ ਰਹੋਗੇ ਤਾਂ ਹੀ ਅਜਿਹੀਆਂ ਜਿਹੜੀਆਂ ਕੁਰੀਤੀਆਂ ਤੋਂ ਉਹ ਬਚੇ ਰਹਿਣਗੇ। ਜੀ ਅਗਲੀ ਖਬਰ ਵੱਲ ਚਲੀਏ। US ਦੇ ਵਿੱਚ 11 ਦੇ ਕਰੀਬ ਜਿਹੜੇ ਬਾਰਡਰ ਤੇ ਉੱਤੇ ਪ੍ਰੋਜੈਕਟ ਚੱਲ ਰਹੇ ਆ, ਉਹਨਾਂ ਨੂੰ ਫੰਡਿੰਗ ਦਿੱਤੀ ਗਈ ਆ ਮਿਲਟਰੀ ਨੂੰ ਉਹ ਪ੍ਰੋਜੈਕਟ ਕੰਸਟਰਕਟ ਕਰਨ ਦੇ ਲਈ, ਬਣਾਉਣ ਦੇ ਲਈ। ਡਿਫੈਂਸ ਸੈਕਟਰੀ ਮਾਰਕ ਐਸਪਰ ਨੇ ਜਿਹੜੇ ਸੈਨੇਟ ਤੇ ਹਾਊਸ ਆਰਮਡ ਸਰਵਿਸਿਜ਼ ਕਮੇਟੀ ਦੇ ਮੈਂਬਰ ਆ ਉਹਨਾਂ ਨੂੰ ਇਹ ਜਿਹੜਾ ਲੈਟਰ ਲਿਖ ਕੇ ਦੱਸਿਆ ਵੀ 11 ਦੇ ਕਰੀਬ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਚੱਲ ਰਹੇ ਹੈਗੇ ਆ, ਜਿਹਦੇ ਵਿੱਚ ਜਿਹੜੀ ਆ ਇੱਕ ਪੈਡੈਸਟਰੀਅਨ ਫੈਂਸਿੰਗ ਹੈਗੀ ਆ ਇਨ ਸੈਨ ਡਿਏਗੋ ਕੈਲੀਫੋਰਨੀਆ ਦੇ ਵਿੱਚ। ਇਸੇ ਤਰ੍ਹਾਂ ਜਿਹੜੇ ਐਲ ਪਾਸੋ ਟੈਕਸਸ ਦੇ ਵਿੱਚ ਜਿਹੜੀਆਂ ਕਾਰਾਂ ਜਾਂਦੀਆਂ ਵਹੀਕਲ ਬੈਰੀਅਰ ਉਹ ਰਿਪਲੇਸ ਕਰਨ ਦੇ ਲਈ, ਤੇ ਨਵੀਂ ਫੈਂਸ ਜਿਹੜੀ ਆ ਯੂਮਾ ਐਰੀਜ਼ੋਨਾ ਦੇ ਵਿੱਚ। ਸੋ ਇੰਨੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਆ ਮਿਲਟਰੀ ਵੱਲੋਂ ਕੰਮ ਚੱਲ ਰਿਹਾ ਹੈਗਾ। ਜੀ ਬਿਲਕੁਲ। ਤੇ ਕੱਲ੍ਹ ਹੀ ਹਰਜੋਤ ਸਿੰਘ ਜੀ ਸ਼ਾਇਦ ਇਸ ਦੇ ਬਾਬਤ ਇੱਕ ਹੋਰ ਖਬਰ ਵੀ ਸੀਗੀ ਵੀ ਜਿਹੜੇ ਆਪਣੇ ਕਹਿ ਲਓ ਵੀ ਜਿਹੜੇ ਡਿਫੈਂਸ ਦੇ ਕਈ ਜਿਹੜੇ ਹੈਗੇ ਨੇ ਚੱਲ ਰਹੇ ਵੱਖ-ਵੱਖ ਕਾਰਜ, ਉਹਨਾਂ ਦੇ ਵਿੱਚੋਂ ਜਿਹੜੇ ਡਾਲਰਸ ਆ ਹੋਰ ਜ਼ਿਆਦਾ ਮੂਵ ਇਸ ਪਾਸੇ ਵੱਲ ਨੂੰ ਕੀਤੇ ਗਏ। ਤਕਰੀਬਨ $3 ਬਿਲੀਅਨ ਜਿਹੜੇ ਉਹ ਮੂਵ ਕੀਤੇ ਗਏ ਨੇ ਜਿਹੜੇ ਪੈਂਟਾਗਨ ਦੇ ਦੁਆਰਾ, ਵੀ ਉਸ ਨੂੰ ਜਿਹੜਾ $3 ਬਿਲੀਅਨ ਤੋਂ ਵੱਧ ਦਾ ਜਿਹੜਾ ਆ ਉਹ ਰਾਸ਼ੀ ਇਸ ਪਾਸੇ ਵੱਲ ਨੂੰ ਹੁਣ ਬਾਰਡਰ ਵਾਲ ਜਿਹੜੀ ਬਣਾਉਣ ਦੇ ਵੱਲ ਨੂੰ ਉਹ ਲਾਈ ਜਾਵੇਗੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕੁਛ $ਬਿਲੀਅਨ ਇਸ ਤਰੀਕੇ ਦੇ ਨਾਲ ਇਸ ਦੇ ਵੱਲ ਨੂੰ ਬਾਰਡਰ ਵਾਲ ਬਣਾਉਣ ਵੱਲ ਨੂੰ ਜਿਹੜੇ ਉਹ ਲਾਏ ਸੀਗੇ। ਸੋ ਲਗਾਤਾਰ ਜਿਹੜਾ ਬਾਰਡਰ ਵਾਲ ਦਾ ਕੰਮ ਆ ਉਹ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਚੱਲੀ ਜਾ ਰਿਹਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਈਰਾਨ ਨੇ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵੀ ਇਹਨਾਂ ਨੇ ਕੁਛ ਦਿਨ ਪਹਿਲਾਂ ਕੁਛ ਹਫ਼ਤੇ ਪਹਿਲਾਂ ਇਹਨਾਂ ਨੇ ਇੱਕ ਬ੍ਰਿਟੇਨ ਦਾ ਜਿਹੜਾ ਟੈਂਕਰ ਸੀਗਾ ਉਸ ਨੂੰ ਸੀਜ਼ ਕਰ ਲਿਆ ਸੀ। ਉਸ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਸੀਗੇ ਉਹਨਾਂ ਨੂੰ ਵੀ ਨਾਲ ਦੇ ਨਾਲ ਗ੍ਰਿਫਤਾਰ ਕਰ ਲਿਆ ਸੀ। ਈਰਾਨ ਕਹਿੰਦੇ ਵੀ ਉਹਨਾਂ ਦੇ ਵਿੱਚੋਂ ਜਿਹੜੇ 7 ਕਰੂ ਮੈਂਬਰਸ ਆ ਉਹਨਾਂ ਨੂੰ ਜਿਹੜਾ ਉਹ ਰਿਹਾ ਕਰਨ ਜਾ ਰਿਹਾ ਆ। ਈਰਾਨ ਕਹਿੰਦਾ ਵੀ ਸਾਡੀ ਜਿਹੜੀ ਹਿਊਮੇਨ ਪਾਲਿਸੀ, ਇਨਸਾਨੀਅਤ ਦੀ ਜਿਹੜੀ ਨੀਤੀ ਦੇ ਕਰਕੇ ਜਿਹੜੇ 7 ਕਰੂ ਮੈਂਬਰਸ ਆ ਉਹਨਾਂ ਨੂੰ ਉਹ ਛੱਡਣ ਜਾ ਰਹੇ ਆ, ਪਰ 16 ਜਿਹੜੇ ਮੈਂਬਰ ਹੋਰ ਨੇ ਉਹ ਉਸੇ ਤਰੀਕੇ ਦੇ ਨਾਲ ਵੈਸਲ ਦੇ ਵਿੱਚ ਨਾਲ ਜਿਹੜੇ ਉਹ ਸੀਜ਼ ਰਹਿਣਗੇ। ਬ੍ਰਿਟਿਸ਼ ਫਲੈਗਡ ਆਇਲ ਟੈਂਕਰ ਜਿਹੜਾ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਉਹਨਾਂ ਨੇ ਜਿਹੜਾ ਆ ਸੀਜ਼ ਕਰ ਲਿਆ ਸੀ, ਜਿਸ ਦੇ ਵਿੱਚ 23 ਜਿਹੜੇ ਆ ਉਹ ਕਰੂ ਮੈਂਬਰ ਸੀਗੇ, ਤੇ ਉਹਨਾਂ ਦੇ ਵਿੱਚੋਂ ਹੁਣ 7 ਜਾਣਿਆਂ ਨੂੰ 23 ਦੇ ਵਿੱਚੋਂ ਉਹ ਛੱਡਣ ਜਾ ਰਹੇ ਆ। ਇਸ ਤੋਂ ਪਹਿਲਾਂ ਜਿਹੜਾ ਆ ਬ੍ਰਿਟੇਨ ਵਾਲਿਆਂ ਨੇ ਈਰਾਨ ਦਾ ਇੱਕ ਆਇਲ ਟੈਂਕਰ ਆ ਉਸ ਨੂੰ ਸੀਜ਼ ਕੀਤਾ ਸੀਗਾ, ਤੇ ਉਸ ਦੀ ਜਵਾਬੀ ਕਾਰਵਾਈ 'ਚ ਸ਼ਾਇਦ ਈਰਾਨ ਵਾਲਿਆਂ ਨੇ ਇੱਦਾਂ ਬ੍ਰਿਟੇਨ ਫਲੈਗ ਵਾਲਾ ਜਿਹੜਾ ਆ ਉਹ ਸੀਜ਼ ਕਰ ਲਿਆ ਸੀ। ਉਹਨਾਂ ਨੇ ਬ੍ਰਿਟੇਨ ਵਾਲਿਆਂ ਨੇ ਇੱਕ ਟੈਂਕਰ ਤਾਂ ਕਹਿੰਦੇ ਉਹ ਛੱਡ ਦਿੱਤਾ ਸੀਗਾ, ਤੇ ਆਈ ਥਿੰਕ ਉਸ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਨੇ ਇਹ 7 ਲੋਕ ਜਿਹੜੇ ਛੱਡਣ ਦਾ ਫੈਸਲਾ ਉਹ ਲਿਆ ਆ। ਪਰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜੇ ਬਾਕੀ ਬੰਦੇ ਆ ਉਹ ਆਪਣੇ ਕੋਲ ਰੱਖ ਕੇ 16 ਜਾਣੇ ਹੋਰ ਰੱਖ ਕੇ ਅਜੇ ਵੀ ਕਹਿ ਲਓ ਵੀ ਜਿਹੜੇ ਪੱਤੇ ਆ ਉਹ ਪੂਰੇ ਜਿਹੜੇ ਸ਼ੋਅ ਨਹੀਂ ਕਰ ਰਹੇ। ਉਹ ਹੋਰ ਜਿਹੜੀ ਜ਼ਿਆਦਾ ਢਿੱਲ ਸ਼ਾਇਦ ਬ੍ਰਿਟੇਨ ਤੋਂ ਉਹ ਚਾਹੁੰਦੇ ਨੇ, ਖਾਸ ਕਰਕੇ ਜਿਹੜੀ ਨਿਊਕਲੀਅਰ ਡੀਲ
ਸੀਗੀ, ਜਿਸ ਦੇ ਵਿੱਚ ਇਹਨਾਂ ਦੇ ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਇਹਨਾਂ ਨੂੰ ਕਾਫੀ ਮਜ਼ਬੂਤੀ ਇਰਾਨ ਨੂੰ ਜਿਹੜੀ ਮਿਲੀ ਸੀ, ਉਹ ਦੁਬਾਰਾ ਉਸੇ ਤਰੀਕੇ ਦੇ ਨਾਲ ਮਜ਼ਬੂਤੀ ਜਿਹੜੀ ਚਾਹੁੰਦੇ ਆ, ਕਿਉਂਕਿ ਇਰਾਨ ਵਾਲੇ ਇਸ ਟਾਈਮ ਬਹੁਤ ਹੀ ਮਾੜੀ ਆਰਥਿਕਤਾ ਦੇ ਵਿੱਚੋਂ ਲੰਘ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੈਂਟਾ ਬਾਰਬਰਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬੋਟ ਨੂੰ ਜਿਹੜੀ ਆ ਅੱਗ ਲੱਗ ਗਈ ਸੀ, ਜਿਹਦੇ ਵਿੱਚ 34 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ ਤੇ ਸਿਰਫ 5 ਜਾਣੇ ਜਿਹੜੇ ਕਰੂ ਮੈਂਬਰ ਆ ਉਹ ਬਚੇ ਸੀ। ਉਹਦੇ ਸੰਬੰਧ ਦੇ ਵਿੱਚ ਆ ਰਿਹਾ ਵੀ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਡਿਫਰੈਂਟ ਪ੍ਰੋਫੈਸ਼ਨ ਤੋਂ ਸੀ, ਕੋਈ ਟੀਚਰ ਸੀ, ਕੋਈ ਬਾਇਓਲੋਜਿਸਟ ਸੀ, ਫੈਮਿਲੀ ਮੈਂਬਰ ਸੀਗੇ। ਇੱਕ ਕ੍ਰਿਸਟੀਨ ਫਿਨਲੈਂਡ ਨਾਮ ਦੀ ਜਿਹੜੀ ਬੀਬੀ ਆ ਉਹ ਬਾਇਓਲੋਜਿਸਟ ਸੀਗੀ, ਬਹੁਤ ਲੰਮੇ ਸਮੇਂ ਤੋਂ ਉਹ ਡਾਈਵਿੰਗ ਦਾ ਜਿਹੜਾ ਆ ਇੱਕ ਕੰਪਨੀ ਆਪਣੀ ਜਿਹੜੀ ਚਲਾ ਰਹੀ ਸੀ, ਵਰਲਡ ਵਾਈਡ ਡਾਈਵਿੰਗ ਐਡਵੈਂਚਰਸ। ਅਤੇ ਇਸੇ ਤਰ੍ਹਾਂ ਇੱਕ ਸਟਾਕਟਨ ਤੋਂ ਫੈਮਿਲੀ ਸੀ ਜਿਹਦੇ 5 ਜਾਣੇ ਮਾਰੇ ਗਏ। ਫਰੀਮੌਂਟ ਕੈਲੀਫੋਰਨੀਆ ਤੋਂ ਇੱਕ ਟੀਚਰ ਅਤੇ ਜਿਹੜੀ ਉਹਦੀ ਬੇਟੀ ਹੈਗੀ ਆ ਉਹਦੀ ਜਿਹੜੀ ਡੈਥ ਹੋਈ ਹੈਗੀ ਆ। ਸੋ ਬਹੁਤ ਹੀ ਖਤਰਨਾਕ ਜਿਹੜਾ ਹਾਦਸਾ ਜਿਹੜਾ ਇਹ ਉੱਥੇ ਹੋਇਆ ਹੈਗਾ ਸੈਂਟਾ ਬਾਰਬਰਾ ਦੇ ਵਿੱਚ। ਅਤੇ ਕਹਿੰਦੇ ਪਈ ਅੱਗ ਇੰਨੀ ਜ਼ਿਆਦਾ ਖਤਰਨਾਕ ਸੀ, ਜਿਹੜੇ ਰੈਸਕਿਊ ਕਰਨ ਵੀ ਗਏ ਉਹ ਬੋਟ ਨੂੰ ਤੋੜ ਨਹੀਂ ਸਕੇ ਅਤੇ ਕਿਸੇ ਨੂੰ ਵੀ ਜਿਹੜਾ ਆ ਉਹ ਬਚਾ ਨਹੀਂ ਸਕੇ। ਅਤੇ ਤੜਕੇ ਜਿਹੜੀ ਅੱਗ ਲੱਗੀ ਸੀ 3 ਵਜੇ ਦੇ ਕਰੀਬ, ਅਤੇ ਸਾਰੇ ਜਿਹੜੇ ਆ ਲਗਭਗ ਸੁੱਤੇ ਹੋਏ ਸੀ ਅਤੇ ਜਿਹੜੇ ਕਰੂ ਮੈਂਬਰ ਜਾਗਦੇ ਸੀ। ਸੋ 33 ਪੈਸੰਜਰ, ਇੱਕ ਕਰੂ ਮੈਂਬਰ ਜਿਹਦੀ ਮੌਤ ਹੋਈ ਆ, ਅਤੇ ਸਿਰਫ 5 ਕਰੂ ਮੈਂਬਰ ਜਿਹੜੇ ਆ ਉਹ ਬਚ ਸਕੇ। ਜੀ ਬਿਲਕੁਲ, ਇਹ ਬਹੁਤ ਹੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕੰਮ ਖਰਾਬ ਹੋਇਆ, ਅਤੇ ਸਾਰੇ ਜਾਣੇ ਇਸ ਗੱਲੋਂ ਬਹੁਤ ਜ਼ਿਆਦਾ ਹੈਰਾਨ ਨੇ ਵੀ 75 ਫੁੱਟ ਵੱਡੀ ਜਿਹੜੀ ਸ਼ਿਪ ਆ ਉਸ ਨੂੰ ਅਚਨਚੇਤੇ ਇੰਨੀ ਜ਼ਿਆਦਾ ਅੱਗ ਜਿਹੜੀ ਉਹ ਕਿੱਦਾਂ ਪੈ ਗਈ ਵੀ ਕਿਸੇ ਨੂੰ ਵੀ ਵਿੱਚੋਂ ਜਿਹੜਾ ਕਹਿ ਲਓ ਵੀ ਪਾਣੀ ਦੇ ਵਿੱਚ ਛਾਲ ਮਾਰ ਕੇ, ਕਿਉਂਕਿ ਸੀਗੇ ਤਾਂ ਸਾਰੇ ਡਾਈਵਰਸ ਐਕਸਪੀਰੀਅੰਸ ਸਵਿਮਰ ਸੀਗੇ ਸਾਰੇ, ਪਰ ਉਹ ਆਪਣੇ ਆਪ ਨੂੰ ਜਿਹੜਾ ਬਚਾਉਣ ਦੇ ਵਿੱਚ ਨਾਕਾਮਯਾਬ ਰਹੇ। ਸੁੱਤੇ ਹੀ ਜਿਹੜੇ ਆ ਉਹ ਅੱਗ ਦਾ ਜਿਹੜਾ ਸ਼ਿਕਾਰ ਹੋ ਗਏ। ਕੁਛ ਸਾਹ ਘੁੱਟਣ ਕਰਕੇ ਜਿਹੜੇ ਮਾਰੇ ਗਏ ਹੋਣਗੇ, ਕੁਛ ਜਿਹੜੇ ਝੁਲਸ ਕੇ ਉਹ ਮਾਰੇ ਗਏ ਹੋਣਗੇ। ਬਹੁਤ ਹੀ ਅਫਸੋਸਜਨਕ ਘਟਨਾ ਉਹ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਕਰਦੇ ਹਾਂ, YouTube ਨੂੰ ਬੀਤੇ ਦਿਨੀ ਜਿਹੜਾ ਹਰਜੋਤ ਸਿੰਘ ਜੀ ਵੀ ਕਾਫੀ ਵੱਡਾ ਇੱਕ ਜੁਰਮਾਨਾ ਜਿਹੜਾ ਉਹ ਪਾਇਆ ਗਿਆ ਆ। ਕਹਿੰਦੇ ਵੀ $170 ਮਿਲੀਅਨ ਜਿਹੜੀ YouTube ਆ ਉਸ ਨੂੰ ਦੇਣ ਦੇ ਲਈ ਆਖਿਆ ਗਿਆ ਆ। ਕਾਰਨ ਉਸ ਦੇ ਪਿੱਛੇ ਕੀ ਸੀਗਾ ਵੀ ਉਹ ਬੱਚਿਆਂ ਦਾ ਜਿਹੜਾ ਡਾਟਾ ਆ ਉਹ ਕਲੈਕਟ ਕਰ ਰਹੀ ਸੀਗੀ। ਇਹ ਹੁਣ ਸੈਟਲਮੈਂਟ ਜਿਹੜੀ YouTube ਵਾਲੇ ਜਿਹੜੀ ਗੂਗਲ ਦੀ ਇੱਕ ਸ਼ਾਖਾ ਹੈਗੀ ਆ ਉਹ ਹੁਣ ਦੇਣ ਜਾ ਰਹੇ ਆ। FTC ਨਿਊਯਾਰਕ ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਗੂਗਲ ਓਨਡ ਸਾਈਟ ਹੈਗੀ ਉਸਨੇ ਇੱਕ ਕੋਪਾ ਨਾਂ ਦਾ ਪੁਰਾਣਾ ਜਿਹੜਾ ਇੱਕ ਚੱਲ ਰਿਹਾ ਕਾਨੂੰਨ ਸੀਗਾ ਉਸ ਨੂੰ ਵਾਇਲੇਟ ਕੀਤਾ ਸੀਗਾ, ਅਤੇ ਉਸ ਦੇ ਕਰਕੇ ਹੀ ਜਿਹੜਾ ਇਹਨਾਂ ਨੂੰ ਇਹ ਹੁਣ ਜੁਰਮਾਨਾ ਆ ਉਹ ਕੀਤਾ ਜਾ ਰਿਹਾ ਆ। ਸੋ ਇਹ YouTube ਵਾਲੇ ਬੱਚਿਆਂ ਦਾ ਜਿਹੜਾ ਡਾਟਾ ਲਗਾਤਾਰ ਕਿੱਦਾਂ ਉਹ ਯੂਜ਼ ਕਰ ਰਹੇ ਸੀ, ਕਿਵੇਂ ਉਹ ਹੈਗੇ ਆ ਉਹਨਾਂ ਨੂੰ ਜਿਹੜਾ ਆ ਉਹ ਯੂਜ਼ ਕਰ ਰਹੇ ਸੀਗੇ, ਬਗੈਰ ਉਹਨਾਂ ਦੀ ਜਾਣਕਾਰੀ ਤੋਂ ਉਹ ਡਾਟਾ ਇਕੱਠਾ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਉਹ ਪੋਟੈਂਸ਼ੀਅਲ ਕਲਾਇੰਟ ਜਿਹੜੇ ਆਉਣ ਵਾਲੇ ਸਮੇਂ ਦੇ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਉਹ ਦੱਸਦੇ ਸੀਗੇ। FTC ਨੇ $136 ਮਿਲੀਅਨ ਦੀ ਜਿਹੜੀ ਪੈਨਲਟੀ ਆ YouTube ਨੂੰ ਜਿਹੜੀ ਉਹ ਪਾਈ ਸੀਗੀ। ਚਿਲਡਰਨ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ 1998 ਦੇ ਵਿੱਚ ਲਾਗੂ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਕਹਿੰਦੇ ਸਭ ਤੋਂ ਵੱਡਾ ਜਿਹੜਾ ਫਾਈਨ FTC ਦੁਆਰਾ ਫੈਡਰਲ ਟ੍ਰੇਡ ਕਮਿਸ਼ਨ ਉਸ ਦੇ ਦੁਆਰਾ YouTube ਨੂੰ ਪਾਇਆ ਗਿਆ। ਇਸ ਤੋਂ ਪਹਿਲਾਂ ਕਹਿੰਦੇ ਕਿ ਸੈਨ ਬਰੂਨੋ ਬੇਸ ਦੀ ਕੰਪਨੀ ਨੂੰ ਵੀ ਜਿਹੜਾ ਆ ਅਟਾਰਨੀ ਜਨਰਲ ਦੇ ਦੁਆਰਾ ਜਿਹੜੀ ਕੰਪਨੀ ਆ ਉਹਨਾਂ ਨੂੰ $34 ਮਿਲੀਅਨ ਦਾ ਹੋਰ ਜੁਰਮਾਨਾ ਉਹ ਠੋਕਿਆ ਗਿਆ ਹੈਗਾ ਆ। ਸੋ ਅੱਜ ਕੱਲ੍ਹ ਡਾਟਾ ਦਾ ਜਿਹੜਾ ਹਰ ਇੱਕ ਯੁੱਗ ਹੈਗਾ ਆ, ਹਰ ਇੱਕ ਜਾਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਡਾਟਾ ਇਕੱਠਾ ਕਰਨ ਦੇ ਵਿੱਚ ਲੱਗਾ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਾਰਕੀਟ ਆਪਣੀ ਆ ਉਹ ਕਿਸ ਤਰੀਕੇ ਦੇ ਨਾਲ ਹੋਰ ਵਧਾ ਸਕਦੇ ਹਾਂ। ਅਗਲੀ ਖਬਰ ਵੱਲ ਚੱਲੀਏ। ਮਿਸ਼ੀਗਨ ਦੇ ਵਿੱਚ ਕਹਿੰਦੇ ਸਨ 2016 ਦੇ ਵਿੱਚ ਇੱਕ ਜੋੜਾ ਜਿਹੜਾ ਹਸਬੈਂਡ ਅਤੇ ਵਾਈਫ ਦਾ, ਉਹਨਾਂ ਨੇ $5 ਲੱਖ ਦੀ ਜਿਹੜੀ ਲੋਟਰੀ ਆ ਉਹ ਵਿਨ ਕੀਤੀ ਸੀ, ਅਤੇ ਜਿਸ ਦਿਨ ਉਹਨਾਂ ਨੇ ਉਹ ਲੋਟਰੀ ਜਿੱਤੀ ਸੀ ਉਸੇ ਦਿਨ ਉਹਨਾਂ ਨੂੰ ਘਰੋਂ ਅਵੈਕਸ਼ਨ ਆਰਡਰ ਜਿਹੜੇ ਆ ਉਹ ਮਿਲੇ ਹੋਏ ਸੀ, ਅਤੇ ਨਾਲ ਦੀ ਨਾਲ ਉਹ ਕਹਿੰਦੇ ਸੀ ਵੀ ਸਾਡਾ ਜਿਹੜਾ ਅਸੀਂ ਪੇ ਚੈੱਕ ਟੂ ਪੇ ਚੈੱਕ ਚੱਲ ਰਹੇ ਸੀ ਅਤੇ ਹੁਣ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਦਲ ਜਾਊਗੀ। ਪਰ ਹੁਣ ਪਤਾ ਲੱਗਾ ਆ ਕਹਿੰਦੇ ਵੀ ਉਹਨਾਂ ਨੇ ਉਹ ਪੈਸੇ ਤਾਂ ਲੈ ਲਏ, ਉਹ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਬ੍ਰੇਕ ਇਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਉਹ ਕੀ ਕਰਦੇ ਸੀ, ਦਿਨ ਨੂੰ ਮੋਸਟਲੀ ਲੋਕ ਜਿਹੜੇ ਆ ਕੰਮ 'ਤੇ ਚਲੇ ਜਾਂਦੇ ਆ, ਅਤੇ ਉਹਨਾਂ ਤੋਂ ਮਗਰੋਂ ਜਿਹੜੇ ਆ ਘਰਾਂ ਦੇ ਵਿੱਚ ਬ੍ਰੇਕ ਇਨ ਕਰਕੇ ਤੋੜ ਕੇ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਚੋਰੀ ਕਰ ਲੈਂਦੇ ਸੀ। ਹੁਣ ਉਹਨਾਂ ਦੋਨਾਂ ਜਾਣਿਆਂ ਨੂੰ ਮਿਸ਼ੀਗਨ ਦੀ ਜਿਹੜੀ ਹੈਗੀ ਆ ਪੁਲਿਸ ਹੈਗੀ ਆ ਉਹਦੇ ਵੱਲੋਂ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਹੁਣੇ ਆ ਰਹੀ ਹੈ। ਫੋਰਡ ਮੋਟਰ ਕੰਪਨੀ ਨੇ ਜਿਹੜਾ ਅਨਾਊਂਸ ਕੀਤਾ ਹੈ ਵੀ ਅਗਸਤ ਦੇ ਐਂਡ ਦੇ ਵਿੱਚ
ਸੇਫਟੀ ਜਿਹੜੀਆਂ 4 ਸੇਫਟੀ ਰੀਕਾਲਸ ਉਹਨਾਂ ਨੇ ਸਿਲੈਕਟ ਵਹੀਕਲਸ ਦੇ ਲਈ ਕੀਤੀਆਂ। ਕਹਿੰਦੇ ਤਕਰੀਬਨ 5 ਲੱਖ ਜਿਹੜੀਆਂ ਵਹੀਕਲਸ ਆ ਉਸ ਦਾਇਰੇ ਦੇ ਵਿੱਚ ਜਿਹੜੀਆਂ ਆਉਣ ਜਾ ਰਹੀਆਂ। ਸਰਟਨ ਟਰੱਕਸ ਤੇ ਜਿਹੜੇ SUVs 2018 ਤੋਂ 2020 ਸੰਨ ਦੇ ਜਿਹੜੇ ਮਾਡਲਸ ਆ ਉਹ ਇਸ ਰੀਕਾਲ ਦੇ ਵਿੱਚ ਆਏ ਨੇ। ਇਹਨਾਂ ਦੇ ਵਿੱਚ ਜਿਹੜੇ ਕੰਸਰਨ ਸੀਗਾ ਜਿਹੜੇ ਸੇਫਟੀ ਵਾਲਿਆਂ ਨੂੰ ਲੱਗਾ ਵੀ ਜਿਹੜਾ ਸੀਟ ਰੈਸਟੋਰੈਂਟ, ਪਾਵਰ ਸਟੀਅਰਿੰਗ, ਬ੍ਰੇਕ ਕੈਲੀਪਰ ਸੀਲ, ਕੰਟੈਮੀਨੇਸ਼ਨ, ਬੈਟਰੀ ਕਰੋਜਨ, ਇਹ ਜਿਹੜੇ ਵੱਖ-ਵੱਖ ਜਿਹੜੇ ਚੀਜ਼ਾਂ ਦੇ ਕਰਕੇ ਇਹ ਰੀਕਾਲ ਜਿਹੜੀ ਆਈ ਆ। ਸੋ ਫੋਰਡ ਦੇ ਜਿਨ੍ਹਾਂ ਦੇ ਕੋਲ ਵੀ ਜਿਹੜੀਆਂ ਗੱਡੀਆਂ ਹੈਗੀਆਂ ਆ ਉਹ ਆਪੋ ਆਪਣੇ ਜਿਹੜੇ ਡੀਲਰਸ਼ਿਪ ਵਾਲਿਆਂ ਨਾਲ ਕਾਲ ਕਰਕੇ ਕਰੀ ਜਿਹੜਾ ਕਨਫਰਮ ਕਰ ਲੈਣ ਵੀ ਤੁਹਾਡੀ ਗੱਡੀ ਜਿਹੜੀ ਆ ਇਸ ਦੇ ਅਧੀਨ ਤਾਂ ਨਹੀਂ ਜਿਹੜੀ ਆ ਰਹੀ ਰੀਕਾਲ ਦੇ ਵਿੱਚ। ਤੇ ਜਦੋਂ ਰੀਕਾਲ ਦਾ ਵੈਸੇ ਨੋਟਿਸ ਤਾਂ ਘਰ ਦੇ ਵਿੱਚ ਵੀ ਉਹ ਘੱਲਦੇ ਨੇ, ਪਰ ਫਿਰ ਵੀ ਜਿਹੜਾ ਜੀ ਉਹ ਮੇਕ ਸ਼ੋਰ ਜਿਹੜਾ ਤੁਸੀਂ ਕਰ ਲਓ ਵੀ ਇੱਦਾਂ ਦੀ ਕੋਈ ਗੱਲ ਜਿਹੜੀ ਉਹ ਨਾ ਹੋਵੇ। 5 ਲੱਖ ਜਿਹੜੀ ਗੱਡੀ ਆ 500,000 ਕਾਰਸ ਜਿਹੜੀਆਂ ਉਹਨਾਂ ਨੇ ਰੀਕਾਲ ਇਸ ਦੇ ਵਿੱਚ ਕੀਤੀਆਂ ਨੇ ਜੀ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਇੱਕ ਖਬਰ ਜਿਹੜੀ ਹੈ ਹੈਲਥ ਦੇ ਨਾਲ ਰਿਲੇਟਡ ਸਾਂਝੀ ਕਰਦੇ ਜਾਈਏ। UK ਤੋਂ ਖਬਰ ਆ ਰਹੀ ਆ ਵੀ 17 ਸਾਲਾਂ ਦਾ ਇੱਕ ਜਿਹੜਾ ਬੱਚਾ ਆ ਉਸ ਨੇ 14 ਸਾਲਾਂ ਦਾ ਸੀ ਜਦੋਂ ਤੋਂ ਹੀ ਉਹ ਆਪਣੇ ਸਾਰਾ ਕੁਛ ਜੰਕ ਫੂਡ ਖਾਂਦਾ ਸੀ ਤੇ ਉਹ ਕਹਿੰਦੇ ਵੀ ਫੂਡ ਖਾਂਦਾ ਜਿਹੜਾ ਅੰਨਾ ਹੋ ਗਿਆ। ਜੀ ਬਿਲਕੁਲ। ਕਹਿੰਦੇ ਵੀ ਸ਼ਾਇਦ ਪਹਿਲਾ ਕੇਸ ਅਜਿਹਾ ਜਿਹੜਾ ਹੋਇਆ ਵੀ ਟੂ ਮੱਚ ਜੰਕ ਫੂਡ ਖਾਣ ਦੇ ਕਰਕੇ ਜਿਹੜਾ ਕਿਸੇ ਦੀ ਅੱਖਾਂ ਦੀ ਰੌਸ਼ਨੀ ਜਿਹੜੀ ਆ ਉਹ ਚਲੀ ਗਈ ਆ। ਡਾਕਟਰਸ ਨੇ ਜਿਹੜਾ ਨਿਰੀਖਣ ਤੋਂ ਬਾਅਦ ਦੇ ਵਿੱਚ ਇਹ ਨਿਰਧਾਰਿਤ ਕੀਤਾ ਵੀ ਇਸ 'ਤੇ ਜਿਹੜਾ ਬੱਚਾ ਕਿਉਂਕਿ ਜਦੋਂ ਅੰਨਾ ਹੋ ਗਿਆ ਡਾਕਟਰ ਦੇ ਕੋਲ ਗਿਆ ਤਾਂ ਉਹਨਾਂ ਨੇ ਫਿਰ ਜਦ ਰਿਸਰਚ ਕੀਤੀ ਜਾਂ ਕਹਿ ਲਓ ਵੀ ਜਾਂਚ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਵੀ ਇਸ ਦੇ ਪਿੱਛੇ ਇਹ ਕਾਰਨ ਸੀਗਾ ਵੀ ਇਹ ਬਹੁਤ ਜ਼ਿਆਦਾ ਜਿਹੜਾ ਜੰਕ ਫੂਡ ਆ ਉਹ ਖਾ ਰਿਹਾ ਸੀਗਾ, ਜਿਸ ਕਰਕੇ ਜਿਹੜੀ ਅੱਖਾਂ ਦੀ ਰੌਸ਼ਨੀ ਜਿਹੜੀ ਉਹ ਚਲੇ ਗਈ ਆ। ਕੋਈ ਵੀ ਚੀਜ਼ ਜਿਹੜੀ ਆ ਜ਼ਿਆਦੀ ਮਾਤਰਾ ਦੇ ਵਿੱਚ ਕਰੋ ਜਾਂ ਖਾਓ ਤਾਂ ਉਹ ਇਨ ਦੀ ਐਂਡ ਨੁਕਸਾਨਦੇਹ ਜਿਹੜੀ ਉਹ ਸਾਬਤ ਉਹ ਹੋ ਜਾਂਦੀ ਆ। ਸੋ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਦਾ ਭਾਈ ਬੈਲੈਂਸ ਬਣਾ ਕੇ ਜਿਹੜਾ ਉਹ ਰੱਖੋ। ਜ਼ਰੂਰ ਸਵਾਦ ਦੇ ਲਈ ਕਦੀ ਖਾਓ ਪਰ ਇੰਨੀ ਜ਼ਿਆਦਾ ਵੀ ਨਾ ਖਾਓ ਵੀ ਬਾਅਦ 'ਚ ਅੱਖਾਂ ਤੋਂ ਤੁਹਾਡੀ ਰੌਸ਼ਨੀ ਜਿਹੜੀ ਉਹ ਚਲੀ ਜਾਵੇ। ਸੋ ਉਹਦੇ ਵਿੱਚ ਉਹਨੇ ਰੀਜ਼ਨ ਦੱਸਿਆ ਵੀ ਉਹ ਕਿਉਂਕਿ ਇਕੱਲੇ ਫਰਾਈਆਂ ਇੱਦਾਂ ਦਾ ਸਮਾਨ ਖਾਂਦਾ ਸੀ ਤੇ ਉਹਦੇ ਵਿੱਚ ਜਿਹੜੇ ਹੈਲਥ ਨੂੰ ਜਿਹੜੇ ਸਿਹਤ ਨੂੰ ਚਾਹੀਦੇ ਵਿਟਾਮਿਨ ਉਹ ਘੱਟ ਸੀਗੇ। ਲੋ ਕਾਪਰ ਸੈਲੇਨੀਅਮ ਲੈਵਲ ਸੀਗੇ ਉਹਦੇ ਵਿੱਚ, B12 ਦੀ ਬਹੁਤ ਜ਼ਿਆਦਾ ਘਾਟ ਸੀ, ਹਾਈ ਜ਼ਿੰਕ ਲੈਵਲ ਸੀਗੇ ਤੇ ਵਿਟਾਮਿਨ ਦੀ ਘੱਟ ਸੀ ਤੇ ਇਸੇ ਕਰਕੇ ਜਿਹੜਾ ਆ ਫਿਰ ਉਸਨੇ ਅੱਖਾਂ ਦੇ ਉੱਤੇ ਜਿਹੜਾ ਅਸਰ ਕੀਤਾ। ਸੋ ਭਾਈ ਜਿਨ੍ਹਾਂ ਦੇ ਬੱਚੇ ਹੈਗੇ ਸਾਰੇ ਜ਼ਰੂਰ ਸਾਰਿਆਂ ਨੂੰ ਪ੍ਰਸ਼ਾਦਾ, ਰੋਟੀ, ਸਾਰੇ ਤਰ੍ਹਾਂ ਦਾ ਫੂਡ ਖਿਲਾਇਆ ਕਰੋ, ਇਕੱਲਾ ਜੰਕ ਫੂਡ ਨਹੀਂ ਜੀ, ਹੈਲਥੀ ਫੂਡ ਜਿਹੜਾ ਆ ਉਹ ਬੱਚਿਆਂ ਨੂੰ ਧਿਆਨ ਦੇ ਨਾਲ ਖਿਲਾਓ। ਤੇ ਇੱਕ ਰਾਜਕਨਵੀਰ ਸਿੰਘ ਜੀ ਜਾਂਦੇ ਜ਼ਰੂਰ ਗੱਲ ਕਰਨੀ ਸੀ ਭਈ ਕਹਿੰਦੇ ਭਈ 2 ਸੌਫਟ ਡਰਿੰਕ ਜੇ ਇੱਕ ਦਿਨ ਦੇ ਵਿੱਚ ਕੋਈ ਵੀ ਪੀਵੇ ਤੇ ਉਹਦੀ ਜਿਹੜੀ ਆ ਛੇਤੀ ਮੌਤ ਹੋਣ ਦਾ ਕਾਰਨ ਬਣ ਸਕਦੀ ਹੈਗੀ ਆ। 2 ਡਾਈਟ ਦੇ ਕਹਿੰਦੇ ਭਈ ਜਿਹੜੇ ਹੈਗੇ ਕੋਕ, ਜੇ 2 ਡਾਈਟ ਕੋਕ ਈਵਨ ਤੁਸੀਂ ਇੱਕ ਦਿਨ ਦੇ ਵਿੱਚ ਪੀਨੇ ਆ ਤੇ ਤੁਹਾਨੂੰ ਜਿਹੜੇ ਆ ਡੈਡਲੀ ਹਾਰਟ ਅਟੈਕ ਹੋਣ ਦੇ ਤੇ ਸਟ੍ਰੋਕ ਹੋਣ ਦੇ 50% ਚਾਂਸ ਵੱਧ ਜਾਂਦੇ ਆ ਜੀ। ਇਹ ਨਵੀਂ ਜਿਹੜੀ ਰਿਸਰਚ ਆ ਅੱਜ ਉਹਦੇ ਵਿੱਚ ਆਈ ਹੈਗੀ ਆ। ਜੀ ਬਿਲਕੁਲ। ਸੋ ਜਿੱਦਾਂ ਕਿਹਾ ਵੀ ਭਾਈ ਬੈਲੈਂਸ ਬਣਾਓ, ਜ਼ਿਆਦੀਆਂ ਚੀਜ਼ਾਂ ਇਸ ਦੇ ਵੱਲ ਜਿਹੜਾ ਉਹ ਘੱਟ ਜਿਹੜਾ ਦੇਖੋ, ਬਾਕੀ ਜਿਹੜੀਆਂ ਹੈਲਦੀ ਚੀਜ਼ਾਂ ਆ ਉਸ ਦੇ ਵੱਲ ਨੂੰ ਜਿਹੜਾ ਵਧੋ। ਇੱਕ ਜਿਹੜੀ ਹਰਜੋਤ ਸਿੰਘ ਦੀ ਬੀਤੇ ਦਿਨਾਂ 'ਚ ਮੈਂ ਰਿਪੋਰਟ ਇਹ ਪੜ੍ਹ ਰਿਹਾ ਸੀ ਵੀ ਬਹੁਤ ਸਾਰੇ ਲੋਕ ਜਿਹੜੀਆਂ ਪ੍ਰੈਸਕ੍ਰਿਪਸ਼ਨ ਡਰੱਗਸ ਆ ਜਿਹੜੀਆਂ ਦਵਾਈਆਂ ਆ ਉਹਦਾ ਹੁਣ ਪਰਹੇਜ਼ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਆ। ਉਹ ਨੈਚੁਰਲਪੈਥੀ ਵਾਲੇ ਪਾਸੇ ਨੂੰ ਜਿਹੜੀ ਹੋਮ ਰੈਮਡੀਜ਼ ਜਾਂ ਇੱਦਾਂ ਦੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਕਰ ਰਹੇ ਆ, ਕਿਉਂਕਿ ਉਹ ਲੋਕ ਦੇਖ ਰਹੇ ਨੇ ਵੀ ਇੱਦਾਂ ਦੀਆਂ ਦਵਾਈਆਂ ਖਾ ਕੇ ਕਈ ਵਾਰੀ ਜਿਹੜੇ ਲੋਕ ਆ ਉਹਨਾਂ ਨੂੰ ਸਿਹਤ ਦੇ ਉੱਤੇ ਸਗੋਂ ਨੁਕਸਾਨ ਜ਼ਿਆਦਾ ਹੋ ਰਿਹਾ ਆ। ਕੋਈ ਐਡਿਕਟਿਵ ਜਿਹੜਾ ਇਹਨਾਂ ਦਵਾਈਆਂ ਦਾ ਜਿਹੜੇ ਕਈ ਲੋਕ ਹੋਈ ਜਾ ਰਹੇ, ਉਹ ਟਰਾਈ ਕਰਨਾ ਚਾਹੁੰਦੇ ਨੇ ਡਿਫਰੈਂਟ ਜਿਹੜੀਆਂ ਚੀਜ਼ਾਂ ਤਾਂ ਜੋ ਸ਼ਾਇਦ ਉਹਨਾਂ ਦੀ ਸਿਹਤ ਦੇ ਉੱਤੇ ਜਿਹੜਾ ਉਹ ਅਸਰ ਆ ਉਹ ਬੈਟਰ ਹੋ ਸਕੇ ਰਾਦਰ ਦੈਨ ਬੈਡ ਅਸਰ ਹੋਵੇ। ਸੋ ਵੱਖ-ਵੱਖ ਚੀਜ਼ਾਂ ਜਿਹੜੀਆਂ ਜ਼ਰੂਰ ਟਰਾਈ ਕਰੋ। ਅਸੀਂ ਇਹ ਨਹੀਂ ਕਹਿੰਦੇ ਵੀ ਦੂਜੀ ਦਵਾਈ ਨਾ ਲਓ, ਬਿਲਕੁਲ ਜੇ ਕੋਈ ਐਮਰਜੈਂਸੀ ਹੈ ਤੁਰੰਤ ਜਿਹੜਾ ਡਾਕਟਰ ਨੂੰ ਸਲਾਹ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਲੈਣੀ ਚਾਹੀਦੀ ਆ। ਅਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਵੀ ਜਿਹੜੀ ਚੀਜ਼ ਆ ਡਾਕਟਰ ਕੋਲ ਡਾਇਗਨੋਸ ਜਿਹੜਾ ਉਹ ਜ਼ਰੂਰ ਕਰਵਾਓ ਵੀ ਤੁਹਾਨੂੰ ਪ੍ਰੋਬਲਮ ਕੀ ਆ, ਫਿਰ ਉਸ ਹਿਸਾਬ ਦੇ ਨਾਲ ਤੁਸੀਂ ਜਿਹੜੀ ਕੋਈ ਨੈਚੁਰਲ ਚੀਜ਼ ਆ ਉਹ ਨਾਲ ਦੇ ਨਾਲ ਦਵਾਈ ਦੇ ਨਾਲ ਵੀ ਜਿਹੜੀ ਉਹ ਤੁਸੀਂ ਟਰਾਈ ਕਰ ਸਕਦੇ ਹੋ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ